ਪੰਜਾਬੀ ਰੇਡੀਓ ਯੂਐਸਏ ਸੁਣਨ ਵਾਲੇ ਸਾਡੇ ਸਾਰੇ ਮਾਣਕ ਸਰੋਤਿਆਂ ਦਾ ਨਿੱਘਾ ਜੀ ਆਇਆਂ ਆਖਦੇ ਹਾਂ ਅੱਜ ਦੇ ਸਾਡੇ ਖਾਸ ਟਾਕ ਸ਼ੋਅ ਦੇ ਵਿੱਚ, ਜਿਹਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਾਂਗੇ 26 ਜਨਵਰੀ ਨੂੰ ਕਿਸਾਨ ਰੋਸ ਮਾਰਚ ਜਿਹੜਾ ਦਿੱਲੀ ਵਿੱਚ ਹੋਇਆ, ਉਹਦੀਆਂ ਘਟਨਾਵਾਂ ਅੱਜ ਕੱਲ੍ਹ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਮਿਊਨਿਟੀ ਦੇ ਵਿੱਚ। ਸੋ ਉਹਦੇ ਵੱਖ-ਵੱਖ ਪਹਿਲੂਆਂ ਬਾਰੇ ਜਿਹੜੀ ਜਾਣਕਾਰੀ ਹੈ ਅਸੀਂ ਸਾਰੇ ਜਾਣੇ ਦੇਖ ਰਹੇ ਹਾਂ ਇੰਟਰਨੈਟ ਦੇ ਉੱਤੇ, ਸੋਸ਼ਲ ਮੀਡੀਆ ਉੱਤੇ ਕਾਫੀ ਜਿਹੜੀ ਉਹਦੀਆਂ ਗੱਲਾਂ ਬਾਤਾਂ ਹੋ ਰਹੀਆਂ। ਸੋ ਦੇਖੋ, ਜਿਹੜਾ ਇੱਦਾਂ ਦੀ ਗੱਲਬਾਤ ਹੁੰਦੀ ਆ, ਇੱਦਾਂ ਵੱਡਾ ਜਿਹੜਾ ਇਵੈਂਟ ਹੈਗਾ, ਮੈਨੂੰ ਲੱਗਦਾ ਕਿ ਅਸੀਂ ਆਪਣੇ ਪੰਜਾਬ ਦੀ ਹਿਸਟਰੀ ਦੇ ਵਿੱਚ ਆਪਣੀ ਹੋਸ਼ ਦੇ ਵਿੱਚ ਸ਼ਾਇਦ ਪਹਿਲੀ ਵਾਰ ਐਡਾ ਵੱਡਾ ਇਵੈਂਟ ਦੇਖਿਆ ਅਸੀਂ, ਜਿਹੜੇ ਲੇਟ 80s ਦੇ ਖਾਸ ਤੌਰ 'ਤੇ ਮੈਂ ਜਿਹੜੇ ਬੋਰਨ ਆ। ਸੋ ਉਹਦੀਆਂ ਕਮਿਊਨਿਟੀ ਦੇ ਵਿੱਚ ਜਿਹੜੀਆਂ ਵੱਖ-ਵੱਖ ਪਹਿਲੂਆਂ ਤੋਂ ਜਦੋਂ ਗੱਲਾਂ ਬਾਤਾਂ ਹੁੰਦੀਆਂ ਅਤੇ ਕਈ ਐਂਗਲਸ ਤੋਂ ਲੋਕੀ ਗੱਲਾਂ ਬਾਤਾਂ ਕਰਦੇ, ਤੇ ਸੋ ਅੱਜ ਉਸੇ ਗੱਲਬਾਤ ਦੀ ਕੜੀ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇੱਕ ਟਾਕ ਸ਼ੋਅ ਜਿਹੜੇ ਪੰਜਾਬੀ ਰੇਡੀਓ ਯੂਐਸਏ ਦੇ ਸਰੋਤਿਆਂ ਦੇ ਲਈ ਲੈ ਕੇ ਆਏ ਹਾਂ। ਉਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਵੱਖ-ਵੱਖ ਕਮਿਊਨਿਟੀ ਦੇ ਜਿਹੜੇ ਯੂਥ ਪਰਸਪੈਕਟਿਵ ਦੇ ਨਾਲ, ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੇ ਐਕਟਿਵਿਸਟ ਆ ਜਾਂ ਐਕੈਡੈਮਿਕਸ ਆ ਉਹਨਾਂ ਦੇ ਨਾਲ। ਸੋ ਸਭ ਤੋਂ ਪਹਿਲਾਂ ਮੈਂ ਇੰਟਰੋਡਕਸ਼ਨ ਕਰਾਉਣਾ ਕਿ ਸਾਡੇ ਨਾਲ ਅਰਵਿੰਦਰ ਸਿੰਘ ਜੀ ਸਰੀ ਤੋਂ, ਉਹ ਐਕੈਡੈਮਿਕ ਨੇ। ਅਮਨਦੀਪ ਸਿੰਘ ਜੀ ਪੰਜਾਬੀ ਭਾਸ਼ਾ ਵਿਗਿਆਨੀ ਨੇ। ਸਾਡੇ ਨਾਲ ਜਸ਼ਨ ਬਰਾੜ ਜੀ ਨੇ, ਜਸ਼ਨਦੀਪ ਸਿੰਘ, ਜਿਹੜੇ ਕਿ ਵਿਦਿਆਰਥੀ ਆਗੂ ਨੇ, ਇਹ ਵੀ ਬ੍ਰਿਟਿਸ਼ ਕੋਲੰਬੀਆ ਕੈਨੇਡਾ ਸਰੀ ਤੋਂ। ਜਸਕਰਨ ਸਿੰਘ ਜਿਹੜੇ ਕਿ ਸਟੂਡੈਂਟ ਐਕਟਿਵਿਸਟ ਆ। ਸੋ ਸਾਰਿਆਂ ਨੂੰ ਮੈਂ ਨਿੱਘਾ ਜੀ ਆਇਆਂ ਆਖਦਾ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਜੀ। ਸੋ ਸਰੋਤਿਓ, ਜੀ ਸਰੋਤਿਓ, ਅਸੀਂ ਜਿਹੜੀ ਗੱਲਬਾਤ ਆ, ਸਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਕਿਸਾਨਾਂ ਨੇ ਜਿਹੜਾ ਦਿੱਲੀ ਦੇ ਵਿੱਚ ਮੋਰਚਾ ਚੱਲਦਾ ਪਿਆ ਵਾ, ਉਹਦੇ ਸੰਬੰਧ ਦੇ ਵਿੱਚ ਜਿਹੜਾ ਵੱਖ-ਵੱਖ ਜਿਹੜੀ ਉਹਨਾਂ ਦੀਆਂ ਮੀਟਿੰਗਸ ਹੋ ਰਹੀਆਂ, ਘਟਨਾਵਾਂ ਚੱਲਦੀਆਂ ਪਈਆਂ ਸੀ। ਉਹਦੇ ਵਿੱਚ ਇੱਕ ਮੇਜਰ ਘਟਨਾ ਜਿਹੜੀ ਹੈ 26 ਦਸੰਬਰ ਨੂੰ ਟਰੈਕਟਰ ਰੋਸ ਮਾਰਚ ਹੋਇਆ। ਸੋ ਉਸ ਟਰੈਕਟਰ ਰੋਸ ਮਾਰਚ ਦੇ ਵਿੱਚ ਜਿੱਦਾਂ ਘਟਨਾਵਾਂ ਨੇ ਅਨਫੋਲਡ ਕੀਤਾ, ਜਿੱਦਾਂ ਕਿਸਾਨਾਂ ਨੂੰ ਰਾਊਟ ਦਿੱਤੇ ਗਏ, ਕੁਛ ਕਿਸਾਨ ਜਥੇਬੰਦੀਆਂ ਜਿਹੜੀਆਂ ਉਸ ਰਾਊਟ ਤੋਂ ਦੂਸਰੇ ਪਾਸੇ ਨੂੰ ਗਈਆਂ, ਕੁਛ ਲਾਲ ਕਿਲ੍ਹੇ ਦੇ ਵੱਲ ਚਲੇ ਗਈਆਂ। ਇਸੇ ਤਰ੍ਹਾਂ ਅਸੀਂ ਦੇਖਿਆ ਕਿ ਜਿਹੜਾ ਰੋਸ ਮਾਰਚ ਸੀ, ਉਹਦੇ ਦਿੱਲੀ ਦੇ ਵਿੱਚ ਜਦੋਂ ਐਂਟਰੀ ਹੋਈ, ਲੋਕਾਂ ਨੇ ਫੁੱਲਾਂ ਦੀ ਵਰਖਾ ਵੀ ਕੀਤੀ। ਟੀਕਰੀ ਬਾਰਡਰ ਦੇ ਉੱਤੇ ਜਿਹੜਾ ਰੋਸ ਮਾਰਚ ਉਹ ਔਨ ਰਾਊਟ ਹੋਇਆ। ਸੋ ਮਲਟੀਪਲ ਐਂਗਲਸ ਤੋਂ ਜਿਹੜੀ ਘਟਨਾਵਾਂ ਉਹ ਦੇਖੀਆਂ ਜਾ ਰਹੀਆਂ। ਸੋ ਅੱਜ ਦੇ ਇਸ ਟਾਕ ਸ਼ੋਅ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਉਹਨੂੰ ਇੱਕ ਮੀਡੀਆ ਦੇ ਕਵਰੇਜ ਦੇ ਨਾਲ, ਜਾਂ ਜਿੱਦੀਆਂ ਜਿਹੜੀਆਂ ਗੱਲਾਂ ਬਾਤਾਂ ਹੋ ਰਹੀਆਂ। ਸਭ ਤੋਂ ਪਹਿਲਾਂ ਮੈਂ ਗੱਲਬਾਤ ਸ਼ੁਰੂ ਕਰਾਂਗਾ ਜੀ ਅਮਨਦੀਪ ਸਿੰਘ ਜੀ ਤੁਹਾਡੇ ਕੋਲੋਂ, ਕਿ ਇਹਦੇ ਵਿੱਚ ਅਸੀਂ ਇਹ ਦੇਖਿਆ ਕਿ ਮੀਡੀਆ ਦੀ ਵੀ ਜਿਹੜੀ ਕਵਰੇਜ ਉਹ ਕਾਫੀ ਹੋਈ। ਇੱਕ ਤਾਂ ਜਿਹਨੂੰ ਇੰਡੀਅਨ ਨੈਸ਼ਨਲ ਮੀਡੀਆ ਕਹਿੰਦੇ, ਉਹਦੀ ਕਵਰੇਜ ਦੀ ਅਸੀਂ ਗੱਲ ਕਰਦੇ ਹਾਂ, ਪਰ ਕਿਉਂਕਿ ਤੁਸੀਂ ਪੰਜਾਬੀ ਭਾਸ਼ਾ ਦੇ ਵਿੱਚ ਕਾਫੀ ਕੰਮ ਕੀਤਾ, ਤਕਰੀਬਨ 20 ਸਾਲ ਤੋਂ ਵੱਖ-ਵੱਖ ਐਸਪੈਕਟ ਤੋਂ ਉਹਦੇ ਨਾਲ ਜੁੜੇ ਹੋ, ਤੁਸੀਂ ਮੀਡੀਆ ਦੇ ਉੱਤੇ ਵੀ ਨਜ਼ਰ ਰੱਖਦੇ ਹੋ। ਸੋ ਇੱਕ ਨੈਰੇਟਿਵ ਨੈਸ਼ਨਲਿਸਟਿਕ ਮੀਡੀਆ ਵੱਲੋਂ ਦਿੱਤਾ ਜਾ ਰਿਹਾ, ਪਰ ਤਾਂ ਨਾਲ ਦੀ ਨਾਲ ਇੱਕ ਜਿਹਨੂੰ ਅਸੀਂ ਪੰਜਾਬੀ ਮੀਡੀਆ ਕਹਿੰਦੇ ਜਾਂ ਦੇਸੀ ਮੀਡੀਆ ਵੀ ਕਹਿ ਦਿੰਦੇ ਹਾਂ ਪੰਜਾਬੀਆਂ ਦਾ। ਸੋ ਉਹਦੇ ਵਿੱਚ ਇਸ ਘਟਨਾ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਉਹਦੀ ਕਵਰੇਜ ਬਾਰੇ ਥੋੜ੍ਹਾ ਜਿਹਾ ਸਾਡੇ ਸਰੋਤਿਆਂ ਦੇ ਨਾਲ ਜਾਣਕਾਰੀ ਪਾਓ, ਤੁਹਾਡੇ ਕੀ ਵਿਚਾਰ ਨੇ? ਹਾਂਜੀ, ਪੰਜਾਬੀ ਰੇਡੀਓ ਯੂਐਸਏ ਸੁਣਨ ਵਾਲੇ ਸਾਰੇ ਦਰਸ਼ਕਾਂ ਨੂੰ ਤੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਤੇ ਹਰਵਿੰਦਰ ਭਾਜੀ, ਇਸ ਨੈਰੇਟਿਵ ਨੂੰ ਆਪਾਂ 3 ਤਰੀਕੇ ਨਾਲ ਬ੍ਰੇਕ ਕਰ ਸਕਦੇ ਹਾਂ। ਪਹਿਲਾਂ ਤਾਂ ਇੱਕ ਤਾਂ ਉਹ ਕਿ ਨੈਸ਼ਨਲ ਮੀਡੀਆ ਕੀ ਦਿਖਾ ਰਿਹਾ, ਦੂਜਾ ਸਾਡਾ ਦੇਸੀ ਮੀਡੀਆ ਜਿਹੜਾ ਪੰਜਾਬੀ ਮੀਡੀਆ ਉਹ ਇਸ ਗੱਲ ਨੂੰ ਕਿਵੇਂ ਪੇਸ਼ ਕਰ ਰਿਹਾ, ਤੇ ਤੀਜਾ ਇੱਕ ਆਮ ਇਨਸਾਨ ਜਿਹੜਾ ਕਿ ਅੱਜ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਆ, ਜਾਂ ਇੱਕ ਆਮ ਜਿਹੜਾ ਵੀ ਉੱਥੇ ਰੋਸ ਮਾਰਚ 'ਚ ਭਾਗ ਲੈਣ ਵਾਲਾ ਬੰਦਾ ਆ, ਪੰਜਾਬੀ ਆ, ਉਹ ਇਸ ਚੀਜ਼ ਨੂੰ ਕਿਵੇਂ ਦੇਖਦਾ ਤੇ ਕਿਵੇਂ ਦਰਸਾਉਂਦਾ ਆ। ਸੋ ਜਿੱਥੇ ਤੱਕ ਗੱਲ ਕਰੀਏ ਨੈਸ਼ਨਲ ਮੀਡੀਆ ਦੀ, ਉਹਨਾਂ ਨੇ ਤਾਂ ਪੱਕਾ ਧਾਰਿਆ ਹੋਇਆ, ਡੇ 1 ਤੋਂ ਧਾਰਿਆ ਹੋਇਆ ਕਿ ਉਹਨਾਂ ਨੇ ਨੈਗੇਟਿਵ ਹੀ ਦਿਖਾਉਣਾ। ਤੁਸੀਂ ਲੰਗਰ ਛਕਾਓ, ਤੁਸੀਂ ਜੋ ਮਰਜ਼ੀ ਕਰੋ, ਪਰ ਉਹਨਾਂ ਨੇ ਨੈਗੇਟਿਵ ਹੀ ਦਿਖਾਉਣਾ ਆ। ਤੇ ਵੱਧ ਤੋਂ ਵੱਧ ਉਮੀਦ ਸੀ ਆਪਾਂ ਨੂੰ ਕਿ ਸਾਡਾ ਜਿਹੜਾ ਦੇਸੀ ਮੀਡੀਆ, ਸਾਡਾ ਪੰਜਾਬੀ ਮੀਡੀਆ ਆ, ਉਹ ਘੱਟੋ ਘੱਟ ਸਾਡੀ ਗੱਲ ਸਹੀ ਤਰ੍ਹਾਂ ਰੱਖੇਗਾ। ਪਰ ਅਜੇ ਤੱਕ ਜੇ ਦੇਖਿਆ ਜਾਵੇ ਤਾਂ ਪੰਜਾਬੀ ਮੀਡੀਆ ਵੀ ਮੇਰੇ ਖਿਆਲ ਨਾਲ ਇਸ ਰੋਸ ਮਾਰਚ ਦੇ ਵਿੱਚ ਹੀ ਜ਼ਿਆਦਾ ਪੈਦਾ ਹੋਇਆ ਆ। ਪਹਿਲਾਂ 1-2 ਚੈਨਲ ਹੁੰਦੇ ਸੀਗੇ, ਉਹਨਾਂ ਤੋਂ ਇਲਾਵਾ ਕੋਈ ਉਹਨਾਂ ਦੀ ਮੋਨੋਪੋਲੀ ਤੋਂ ਇਲਾਵਾ ਕੋਈ ਹੋਰ ਨਹੀਂ ਸੀਗਾ। ਪਰ ਹੁਣ ਕਾਫੀ ਚੈਨਲ ਜਿਹੜੇ ਆ ਉਸ ਮਾਰਚ ਨੂੰ ਕਵਰ ਕਰਨ ਦੇ ਲਈ ਉੱਠੇ ਆ, ਚਾਹੇ YouTube ਚੈਨਲ ਆ, ਚਾਹੇ TV ਦੇ ਮਾਧਿਅਮ ਦੇ ਹੋਰ ਚੈਨਲ ਆ।
ਸੋ ਅਜੇ ਵੀ ਪੰਜਾਬੀ ਮੀਡੀਆ ਜਿਹੜਾ ਆਪਣੀ ਇਨਫੈਂਸੀ ਦੇ ਵਿੱਚ ਆ, ਅਜੇ ਵੀ ਬਚਪਨੇ ਦੇ ਵਿੱਚ ਆ, ਜਿਹੜਾ ਕਿ ਉਹਨਾਂ ਨੇ ਮੈਚਿਓਰਿਟੀ ਦਿਖਾਉਣੀ ਸੀਗੀ, ਉਹ ਅਜੇ ਵੀ ਨੈਸ਼ਨਲ ਮੀਡੀਆ ਤੋਂ ਸਿੱਖ ਕੇ ਆਪਣੇ ਆਪ ਨੂੰ ਚਲਾ ਰਹੇ ਆ। ਉਹੀ ਨੈਗੇਟਿਵਿਟੀ ਉੱਦਾਂ ਹੀ ਚੀਖ ਕੇ ਬੋਲਣਾ। ਸੋ ਕਈ ਚੀਜ਼ਾਂ ਜਿਹੜੀਆਂ ਅਸੀਂ ਦੇਖੀਆਂ ਇਸ ਮਾਰਚ ਦੇ ਵਿੱਚ, ਕਿ ਜਿਹੜਾ ਗੰਭੀਰਤਾ ਨਾਲ ਉਹਨਾਂ ਨੇ ਵਿਸ਼ੇ ਛੋਹਣੇ ਸੀਗੇ, ਉਹ ਛੋਹਣ ਦੀ ਬਜਾਏ ਉਹਨਾਂ ਨੇ ਲੜਾਈਆਂ ਨੂੰ ਜਿਹੜਾ ਨੈਗੇਟਿਵ ਪੱਖ ਦਿਖਾਉਣ ਤੇ ਜ਼ਿਆਦਾ ਧਿਆਨ ਦਿੱਤਾ। ਮੇਰੇ ਖਿਆਲ ਨਾਲ ਇਹਦੇ ਵਿੱਚ TRP ਦਾ ਚੱਕਰ ਬਹੁਤ ਜ਼ਿਆਦਾ ਆਉਂਦਾ, ਕਿ TRP ਵਧਾਉਣ ਦੇ ਚੱਕਰ ਦੇ ਵਿੱਚ ਉਹਨਾਂ ਨੇ ਆਪਣੇ ਹੀ ਲੋਕਲ ਜਿਹੜੇ ਸਥਾਨਕ ਮਸਲੇ ਸੀ, ਪੰਜਾਬ ਨਾਲ ਰਿਲੇਟਡ ਗੰਭੀਰ ਮਸਲੇ ਸੀ, ਉਹਨਾਂ ਨੂੰ ਗਲਤ ਢੰਗ ਨਾਲ ਪੇਸ਼ ਕਰ ਦਿੱਤਾ, ਜਿਹੜਾ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਆਪਾਂ ਦੇਖਾਂਗੇ ਬੜੀ ਹਾਸੋਹੀਣੀ ਵੀ ਗੱਲ ਲੱਗੇਗੀ, ਤੇ ਸਾਡੇ ਤੇ ਇੱਕ ਤਰ੍ਹਾਂ ਦਾ ਕਲੰਕ ਵੀ ਹੋਏਗਾ ਕਿ ਅਸੀਂ ਆਪਣੇ ਹੀ ਮੀਡੀਆ ਦੁਆਰਾ ਆਪ ਹੀ ਬਦਨਾਮ ਹੋ ਗਏ। ਜੀ ਜਿਹੜੀ ਤੁਸੀਂ ਗੱਲ ਕਹੀ ਬੜੀ ਇੱਕ ਅਹਿਮ ਆ, ਕਿ ਜਿਹੜਾ ਉਹਦਾ ਇੱਕ ਤਰੀਕੇ ਦੇ ਨਾਲ ਪ੍ਰੇਰਣਾ ਸਰੋਤ ਆ ਜਾਂ ਜਿਹੜਾ ਫੋਲੋਇੰਗ ਆ ਉਹਦੀ, ਉਹ ਅਜੇ ਵੀ ਨੈਸ਼ਨਲਿਸਟਿਕ ਮੀਡੀਆ ਤੋਂ। ਸਰ ਅਰਵਿੰਦਰ ਸਿੰਘ ਜੀ, ਮੈਂ ਤੁਹਾਡੇ ਇਹਦੇ ਤੇ ਤੁਹਾਡੀ ਜਾਣਕਾਰੀ ਦੇ ਅਨੁਸਾਰ ਜਿਹੜੀ ਅਮਨ ਹੁਣੇ ਗੱਲ ਕੀਤੀ ਹੈ ਕਿ ਭਾਵੇਂ ਕਿ ਪੰਜਾਬੀ ਮੀਡੀਆ, ਪਰ ਉਹਦਾ ਜਿਹੜਾ ਪ੍ਰਭਾਵ ਆ ਨੈਸ਼ਨਲਿਸਟਿਕ ਮੀਡੀਆ ਦਾ ਪੰਜਾਬੀ ਮੀਡੀਆ ਦੇ ਉੱਤੇ, ਉਹ ਕਾਫੀ ਇਸ ਕਵਰੇਜ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ। ਤੁਸੀਂ ਕੀ ਸੋਚਦੇ ਹੋ? ਹਾਂਜੀ, ਧੰਨਵਾਦ ਹਰਵਿੰਦਰ। ਹਰਵਿੰਦਰ, ਮੈਨੂੰ ਇਹ ਜਿਹੜਾ ਸਾਰਾ ਵਰਤਾਰਾ ਵਰਤਿਆ, ਮੈਨੂੰ ਲੱਗਦਾ ਕਿ ਇਹਦੇ ਨਾਲ ਕਈ ਤਰ੍ਹਾਂ ਦੀਆਂ ਜਿਹੜੀਆਂ ਹੱਦਬੰਦੀਆਂ ਸੀਗੀਆਂ, ਹਰੇਕ ਉਹ ਟੁੱਟੀਆਂ ਨੇ। ਦਿਮਾਗਾਂ ਦੀਆਂ ਹੱਦਬੰਦੀਆਂ ਜਿਹੜੀਆਂ ਹੁੰਦੀਆਂ, ਕੋਈ ਵੀ ਇੰਡੀਵਿਜੂਅਲ ਜਾਂ ਗਰੁੱਪ ਕਹਿ ਲਓ, ਉਹ ਆਪਣੇ ਸੋਚ ਦੇ ਐਕਸਪੀਰੀਅੰਸਿਸ ਦਾ ਕੈਦੀ ਹੁੰਦਾ। ਠੀਕ ਹੈ ਜੀ। ਜਿਹੜੀ ਬੜੀ ਇੰਟਰਸਟਿੰਗ ਗੱਲ ਵੇਖਣ ਵਾਲੀ ਇਸ ਸਾਰੇ ਵਰਤਾਰੇ ਦੇ ਵਿੱਚ ਇਹ ਹੈ ਕਿ ਪਿਛਲੇ ਜੇ ਤੁਸੀਂ 5 ਜਾਂ 7 ਸਾਲਾਂ ਨੂੰ ਤੁਸੀਂ ਧਿਆਨ ਨਾਲ ਭਾਰਤ ਵਿੱਚ ਓਬਜ਼ਰਵ ਕਰੋ, ਤਾਂ ਤੁਹਾਨੂੰ ਇਹ ਦੇਖਣ ਨੂੰ ਮਿਲਦਾ ਹੈ ਕਿ ਇੱਕ ਸੈਕੂਲਰ ਨੇਸ਼ਨ ਜਿਹਦੀ ਕਨਸਟੀਟਿਊਸ਼ਨ ਜਿਹੜੀ ਆ ਉਹ ਕੰਪਲੀਟਲੀ ਸੈਕੂਲਰ ਆ, ਉਹਦੇ ਵਿੱਚ ਜੇ ਨਵੇਂ ਪਾਰਲੀਮੈਂਟ ਹਾਊਸ ਦਾ ਨੀਂਹ ਪੱਥਰ ਰੱਖਿਆ ਜਾਂਦਾ ਤਾਂ ਉੱਥੇ ਪੂਜਾ ਕੀਤੀ ਜਾਂਦੀ ਹੈ। ਉੱਥੇ ਮਤਲਬ ਜਿਹੜੇ ਇੱਕ ਪਰਟੀਕੂਲਰ ਧਰਮ ਨਾਲ ਸੰਬੰਧਿਤ ਜਿਹੜੀਆਂ ਰੀਤੀ ਰਿਵਾਇਤਾਂ ਨੇ ਉਹੀ ਯੂਜ਼ ਕੀਤੀਆਂ ਜਾਂਦੀਆਂ। ਉਹਦੇ ਵਿੱਚ ਰੂਲਿੰਗ ਪਾਰਟੀ ਦੇ ਲੀਡਰ ਲਗਾਤਾਰ ਇਹ ਗੱਲ ਕਹਿੰਦੇ ਨੇ, ਹਨਾ, ਉਹ ਇੱਕ ਉਸਨੂੰ ਹਿੰਦੂ ਰਾਸ਼ਟਰ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ। ਤਾਂ ਮੈਨੂੰ ਲੱਗਦਾ ਵੀ ਇੰਨਾ ਜਿਹੜਾ ਆਪਣੇ ਪੰਜਾਬੀ ਮੀਡੀਆ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਪ੍ਰਤੀਕਰਮ ਆ ਉਹ ਨਹੀਂ ਵੇਖਣ ਨੂੰ ਮਿਲਦਾ। ਪਰ ਜਦੋਂ ਇੱਕ ਨਿਸ਼ਾਨ ਸਾਹਿਬ ਵਾਲੀ ਗੱਲ ਉੱਥੇ ਹੁੰਦੀ ਹੈ, ਪਹਿਲੀ ਗੱਲ ਤਾਂ ਅਸੀਂ ਇਸ ਵਰਤਾਰੇ ਨੂੰ ਵੇਖੀਏ ਕਿ ਉੱਥੇ ਜੋ ਹੋ ਰਿਹਾ ਸੀਗਾ ਉਹ ਕਿਸ ਹਿਸਾਬ ਨਾਲ ਹੋ ਰਿਹਾ ਸੀਗਾ। ਮੈਨੂੰ ਲੱਗਦਾ ਵੀ ਇਹਦੇ ਵਿੱਚ ਕੁਝ ਹੱਦ ਤੱਕ ਜੇ ਕਹੀਏ ਕਿ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਲੀਡਰ ਸੀਗੇ, ਉਹਨਾਂ ਦੀ ਵੀ ਮਤਲਬ ਕੀ ਉਹ ਇਸ ਮੋਰਚੇ ਨੂੰ ਹੈਂਡਲ ਕਰਨ ਦੇ ਕਾਬਿਲ ਸੀਗੇ। ਕਈ ਤਰ੍ਹਾਂ ਦੀਆਂ ਜਿਹੜੀਆਂ ਪਹਿਲਾਂ ਤਾਂ ਜਿਹੜਾ ਟਰੈਕਟਰ ਮਾਰਚ ਹੋਇਆ, ਉਹਦੇ ਰਾਊਟਸ ਜਿਹੜੇ ਸੀਗੇ ਉਹ ਬਿਲਕੁਲ ਐਂਡ ਪੁਆਇੰਟ ਤੱਕ ਡਿਸਾਈਡ ਕੀਤੇ ਗਏ। ਪਹਿਲਾਂ ਡਿਸਾਈਡ ਕੀਤੇ ਰਾਊਟਸ, ਫਿਰ ਡਿਫਰੈਂਟ ਰਾਊਟ ਪ੍ਰੋਵਾਈਡ ਕੀਤੇ ਗਏ। ਉਹ ਸਾਰੇ ਵਰਤਾਰੇ ਨੂੰ ਕਿਸ ਹਿਸਾਬ ਨਾਲ ਸਾਂਭਿਆ ਜਾਣਾ ਚਾਹੀਦਾ ਸੀਗਾ, ਉਹ ਨਹੀਂ ਸਾਂਭਿਆ ਗਿਆ। ਪਰ ਦੂਸਰੀ ਚੀਜ਼ ਜਿਹੜੀ ਵੇਖਣ ਵਾਲੀ ਇਹ ਹੈਗੀ ਆ ਕਿ ਜਿਹੜਾ ਜਦੋਂ ਲਾਲ ਕਿਲੇ ਦੇ ਵਿੱਚ ਉੱਥੇ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ, ਤੇ ਉਹ ਜਦੋਂ ਐਂਟਰ ਹੋ ਰਹੇ ਨੇ ਤਾਂ ਪੁਲਿਸ ਖੜੀ ਸਾਈਡ ਤੇ ਬਿਲਕੁਲ ਦੇਖ ਰਹੀ ਹੈ। ਸੋ ਤੁਸੀਂ ਇਹਦੇ ਕਈ ਲੇਅਰਸ ਨੇ ਇਸ ਸਾਰੇ ਵਰਤਾਰੇ ਦੀਆਂ। ਪਰ ਜਿਹੜੀ ਮੈਨੂੰ ਲੱਗਦਾ ਕਿ ਜੇ ਉਸ ਤੋਂ ਬਾਅਦ ਉੱਥੇ ਨਿਸ਼ਾਨ ਸਾਹਿਬ 'ਚ ਝੁਲਦਾ ਹੈਗਾ ਵੀ ਆ, ਹਨਾ, ਛੇ ਨਿਸ਼ਾਨ ਸਾਹਿਬ ਜਦੋਂ ਬਾਰਡਰਸ ਦੇ ਉੱਤੇ, ਜਦੋਂ ਪੰਜਾਬ ਦੇ ਮੁੰਡਿਆਂ ਦਾ ਸੈਕਰੀਫਾਈਸ, ਉਹਨਾਂ ਦੇ ਖੂਨ ਦੀ ਮੰਗ ਚਾਹੀਦੀ ਹੁੰਦੀ ਹੈ ਕਿਸੇ ਦੂਸਰੀ ਕੰਟਰੀ ਨੂੰ ਲੜਨ ਦੇ ਲਈ, ਠੀਕ ਆ, ਤੇ ਜੇ ਨਿਸ਼ਾਨ ਸਾਹਿਬਾਂ ਦਾ ਉੱਥੇ ਝੁਲਣਾ ਜਾਇਜ਼ ਆ, ਠੀਕ ਆ, ਤਾਂ ਮੈਨੂੰ ਲੱਗਦਾ ਵੀ ਜਿੱਥੇ ਰੈੱਡ ਫੋਰਟ ਦੇ ਉੱਤੇ, ਜੋ ਕਿ ਇਹ ਸਾਰੇ ਸਿਟੀਜ਼ਨਸ ਦੀ ਰਿਪਰੈਜ਼ੈਂਟੇਟਿਵ ਇੱਕ ਮੋਨੂਮੈਂਟ ਹੈਗਾ ਆ, ਸੋ ਉੱਥੇ ਵੀ ਇਹ ਨਹੀਂ ਹੈਗਾ ਕਿ ਉੱਥੇ ਜਿਹੜਾ ਇੰਡੀਆ ਦਾ ਨੈਸ਼ਨਲ ਫਲੈਗ ਸੀਗਾ ਉਹ ਨਹੀਂ ਸੀ ਝੁਲ ਰਿਹਾ, ਉਹ ਬਿਲਕੁਲ ਉੱਪਰ ਝੁਲ ਰਿਹਾ ਸੀ। ਉਹਦੇ ਥੱਲੇ ਸੰਯੁਕਤ ਕਿਸਾਨ ਮੋਰਚੇ ਦਾ ਫਲੈਗ ਵੀ ਲੱਗਿਆ, ਉਹਦੇ ਵਿੱਚ ਨਿਸ਼ਾਨ ਸਾਹਿਬ ਵੀ ਝੁੱਲਿਆ। ਹੁਣ ਉਸ ਤੋਂ ਬਾਅਦ ਜਿਹੜਾ ਵਰਤਾਰਾ ਹੋਇਆ, ਜਿਸ ਹਿਸਾਬ ਨਾਲ ਟਵਿੱਟਰ ਦੇ ਉੱਤੇ ਸ਼ੂਟ ਜਿਹੜਾ ਕੀਵਰਡ ਸੀਗਾ ਉਹ ਟ੍ਰੈਂਡ ਹੋਇਆ, ਕਿ ਜਿਸ ਹਿਸਾਬ ਦਾ ਜ਼ਹਿਰ ਜਿਹੜਾ ਉਗਲਿਆ ਗਿਆ ਕਿ ਇਹਨਾਂ ਨੂੰ ਸ਼ੂਟ ਕਰ ਦਿੱਤਾ ਜਾਵੇ। ਵੀ ਕਿਉਂ ਸ਼ੂਟ ਕਰ ਦਿੱਤਾ ਜਾਵੇ, ਹਨਾ, ਕਿਉਂਕਿ ਇਹਨਾਂ ਨੇ ਉੱਥੇ ਆਪਣਾ ਫਲੈਗ ਲਹਿਰਾਇਆ। ਸੋ ਤੁਸੀਂ ਇਸ ਸਾਰੇ ਜੇ ਵਰਤਾਰੇ ਨੂੰ ਤੁਸੀਂ ਓਬਜ਼ਰਵ ਕਰਦੇ ਹੋ, ਠੀਕ ਹੈ, ਤੇ ਉਹਦੇ ਵਿੱਚੋਂ ਤੁਹਾਨੂੰ ਜਿਹੜੀ ਜਿਸ ਹਿਸਾਬ ਦੀ ਹੇਟ ਨਿਕਲ ਕੇ ਇੱਕ ਪਰਟੀਕੂਲਰ ਕਮਿਊਨਿਟੀ ਦੇ ਲਈ ਬਾਹਰ ਆ ਰਹੀ ਆ, ਉੱਥੋਂ ਜਿਹੜਾ ਸਭ ਤੋਂ ਮੈਨੂੰ ਲੱਗਦਾ ਕਿ
ਜਿਹੜਾ ਉਸ ਤੋਂ ਵੀ ਮੰਦਭਾਗਾ ਜਿਹੜੀ ਗੱਲ ਸੀਗੀ, ਉਹ ਰੈਦਰ ਦੈਨ ਇਸ ਗੱਲ ਨੂੰ ਚੈਲੰਜ ਕਰਨ ਦੇ ਨਾਲੋਂ, ਇਹ ਗੱਲ ਮੂਹਰੇ ਲਿਆਉਣ ਦੇ ਨਾਲੋਂ ਕਿ ਇਹ ਸਾਰਾ ਕੁਝ ਕਿਉਂ ਵਰਤ ਰਿਹਾ। ਉਹ ਤੇ 100 ਤੋਂ ਉੱਪਰ ਕਿਸਾਨ ਜਿਹੜੇ ਆ ਉਹਨਾਂ ਦੀ ਡੈਥ ਹੋ ਚੁੱਕੀ ਹੈ ਇਸੇ ਹੀ ਵਾਇਲੈਂਸ ਦੀਆਂ ਕਈ ਫਾਰਮਸ ਹੁੰਦੀਆਂ ਨੇ, ਜਿਨ੍ਹਾਂ ਚੋਂ ਇੱਕ ਫਾਰਮ ਜਿਹੜੀ ਉਹ ਸਾਇਲੈਂਟ ਫਾਰਮ ਵੀ ਹੁੰਦੀ ਹੈ। ਸੋ ਜਿਹੜੀ ਵਾਇਲੈਂਸ ਪਹਿਲਾਂ ਮੋਰਚੇ ਦੇ ਵਿੱਚ ਹੋ ਰਹੀ ਆ, ਇੰਨੇ ਫਾਰਮਰਸ ਦੀ ਡੈਥ ਹੋ ਗਈ, ਉਸ ਤੋਂ ਬਾਅਦ 1.5 ਮਹੀਨਾ ਹੋ ਗਿਆ ਇਸ ਪ੍ਰੋਟੈਸਟ ਨੂੰ ਚੱਲਦਿਆਂ। ਇੰਨਾ ਇਕੱਠ ਹੋਣ ਦੇ ਬਾਵਜੂਦ ਵੀ ਇਹ ਪ੍ਰੋਸੈਸ਼ਨ ਜਦੋਂ ਦਿੱਲੀ ਦੇ ਵਿੱਚੋਂ ਨਿਕਲਿਆ, ਕੋਈ ਦੁਕਾਨ ਨਹੀਂ, ਕਿਸੇ ਦੁਕਾਨ ਨੂੰ ਨੁਕਸਾਨ ਨਹੀਂ ਪਹੁੰਚਿਆ, ਕਿਸੇ ਬੰਦੇ ਤੇ ਕੋਈ ਪਾਰਟਿਕੂਲਰ ਅਟੈਕ ਨਹੀਂ ਹੋਇਆ। ਗਵਰਨਮੈਂਟ ਦੇ ਨਾਲ ਜ਼ਰੂਰ ਇਸ ਗੱਲ ਦੀ ਜਿਹੜੇ ਪ੍ਰਦਰਸ਼ਨਕਾਰੀ ਸੀਗੇ ਉਹਨਾਂ ਦੀ ਜਿੱਦ ਸੀਗੀ। ਸੋ ਇਸ ਹਿਸਾਬ ਨਾਲ ਮੈਨੂੰ ਲੱਗਦਾ ਹੈ ਵੀ ਜਿਹੜੀ ਸੈਲਫ ਹੇਟ ਆ, ਹੈ ਨਾ, ਜਾਂ ਜਿਹੜੀ ਸੈਲਫ ਕ੍ਰਿਟਿਸਿਜ਼ਮ ਬੜੀ ਇੰਪੋਰਟੈਂਟ ਹੁੰਦੀ ਹੈ, ਪਰ ਜਿਹੜੀ ਸੈਲਫ ਹੇਟ ਆ ਉਹ ਇੱਕ ਤਰ੍ਹਾਂ ਦੀ, ਜਿਹਨੂੰ ਤੁਸੀਂ ਸਟਾਕਹੋਮ ਸਿੰਡਰੋਮ ਕਹਿ ਸਕਦੇ ਆ, ਜਾਂ ਗੁਲਾਮੀ ਵਿੱਚ ਬਹੁਤ ਸਮੇਂ ਜੇ ਤੁਸੀਂ ਰਹਿੰਦੇ ਆ ਤਾਂ ਉਹਦੇ ਵਿੱਚ ਜਿਵੇਂ ਤੁਹਾਡੀ ਸੋਚ ਦੀ ਇੱਕ ਲਿਮਿਟੇਸ਼ਨ ਹੋ ਜਾਂਦੀ ਹੈ। ਮੈਨੂੰ ਲੱਗਦਾ ਕਿ ਉਹ ਲਿਮਿਟੇਸ਼ਨ ਤੋਂ ਬਹੁਤ ਜ਼ਿਆਦਾ ਜਿਹੜਾ ਆਪਣਾ ਐਥਨਿਕ ਮੀਡੀਆ ਆ ਉਹ ਤੋਂ ਪਾਰ ਨਹੀਂ ਵੇਖ ਪਾ ਰਿਹਾ। ਸੋ ਜੇ ਮੀਡੀਆ ਦੀ ਕਵਰੇਜ ਦੀ ਗੱਲ ਕਰੀਏ ਤੇ ਉਹਦੇ ਵਿੱਚ ਕੁਝ ਖਾਸ ਘਟਨਾਵਾਂ, ਮੈਂ ਜਸ਼ਨਦੀਪ ਤੁਹਾਡੇ ਵੱਲ ਆਊਂਗਾ। ਖਾਸ ਕੁਝ ਘਟਨਾਵਾਂ ਜਿਹਦੀਆਂ ਅਸੀਂ ਐਗਜ਼ਾਮਪਲ ਲਈਆਂ ਕਿ ਕਿੱਦਾਂ ਸਕਰੀਨ ਕੱਟ ਕਰਕੇ ਹੋ ਰਹੀਆਂ, ਦੇਖ ਰਹੇ ਅਸੀਂ ਨੈਗੇਟਿਵ ਕਵਰੇਜ ਕਾਫੀ ਨੈਸ਼ਨਲ ਮੀਡੀਆ ਨੇ ਤੇ ਚਲੋ ਕਰਨੀ, ਉਹ ਤਾਂ day one ਤੋਂ ਹੀ ਕਰਦੇ ਆ ਰਹੇ, ਪੰਜਾਬੀ ਮੀਡੀਆ ਨੇ ਵੀ ਉਸ ਤਰ੍ਹਾਂ ਕੀਤਾ। ਪਰ ਬਹੁਤ ਸਾਰੀਆਂ ਜਿਹੜੀਆਂ ਪੋਜ਼ਿਟਿਵ ਚੀਜ਼ਾਂ ਦਾ ਆਸਪੈਕਟ, ਜਿੱਦਾਂ ਥੋੜ੍ਹਾ ਜਿਹਾ ਅਮਨਦੀਪ ਹੋਣਾ ਨੇ ਸ਼ਾਇਦ, ਥੋੜ੍ਹਾ ਜਿਹਾ ਅਰਵਿੰਦਰ ਹੋਣਾ ਸ਼ਾਇਦ, ਮੈਂ ਤੁਹਾਡੇ ਨਾਲ ਇਸ ਸੰਬੰਧ 'ਚ ਗੱਲ ਜਸ਼ਨਦੀਪ ਸਿੰਘ, ਕਿ ਕਾਫੀ ਪੋਜ਼ਿਟਿਵ ਜਿਹੜੀਆਂ ਚੀਜ਼ਾਂ ਇਹ ਸਾਰੀ ਘਟਨਾਕ੍ਰਮ ਦੇ ਵਿੱਚ ਹੋਈਆਂ। ਆਈ ਥਿੰਕ ਉਹ ਜਿੰਨੀ ਨੈਗੇਟਿਵ ਗੱਲਾਂ ਚੱਲ ਰਹੀਆਂ ਉਹਦੇ ਵਿੱਚ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਥੱਲੇ ਰਹਿ ਗਈਆਂ, ਜਾਂ ਜਿੰਨੇ ਬਾਹਰ ਆਉਣੀਆਂ ਚਾਹੀਦੀਆਂ ਸੀ ਉਹ ਨਹੀਂ ਆਈਆਂ? ਬਿਲਕੁਲ ਬਾਈ। ਸੋ ਜਿਵੇਂ ਬਾਈ ਅਮਨਦੀਪ ਨੇ ਪਹਿਲਾਂ ਗੱਲ ਕੀਤੀ ਹੈ ਕਿ ਸਾਡੇ ਜਿਹੜੇ ਨਿਊਜ਼ ਚੈਨਲ ਨੇ, ਖਾਸ ਤੌਰ ਦੇ ਉੱਤੇ ਹੁਣ ਜੋ ਪ੍ਰਮੁੱਖ ਦੀ ਕਤਾਰ ਵਿੱਚ ਆ ਰਹੇ ਨੇ, ਉਹ ਹਾਲੇ ਬੜੇ ਨਵੇਂ ਨੇ। ਤਾਂ ਜਿਹੜੀ ਟੋਟਲ ਕਵਰੇਜ ਹੈ, ਹੁਣ ਸਾਡਾ ਸਭ ਤੋਂ ਪਹਿਲਾਂ ਜਿਹੜੀ ਇੰਪੋਰਟੈਂਟ ਚੀਜ਼ ਆ, ਜੇ ਅਸੀਂ ਸਾਰੇ ਜੋ ਵੀ ਉੱਥੇ ਵਰਤਾਰਾ ਵਾਪਰ ਰਿਹਾ, ਜੇ ਆਪਾਂ ਉਸ ਨੂੰ ਇੱਕ ਮੋਹਰੀ ਥਾਣੀ ਕੱਢ ਕੇ ਦੇਖੀ, ਤਾਂ ਸਾਡੀ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਆ ਉਹ ਇਹ ਹੈ ਕਿ ਸਾਡੀ ਵਫਾਦਾਰੀ ਹੈ ਜਿਹੜੀ ਉਹ ਪੰਜਾਬ ਨਾਲ ਹੋਣੀ ਚਾਹੀਦੀ ਹੈ। ਜਦੋਂ ਵਫਾਦਾਰੀ ਕਿਤੇ ਹੋਰ ਹੋ ਜਾਂਦੀ ਆ ਤਾਂ ਫਿਰ ਜਿਹੜੇ ਉੱਥੇ ਫੈਸਲੇ ਆ ਉਹ ਫਿਰ ਸਿਰਫ ਲੋਕ ਪੱਖੀ ਨਹੀਂ ਰਹਿੰਦੇ। ਹੁਣ ਜਿਸ ਮੌਕੇ ਦੇ ਉੱਤੇ ਇਹ ਸਾਰਾ ਵਰਤਾਰਾ ਚੱਲ ਰਿਹਾ ਸੀ, ਜਿਹੜੇ ਚੈਨਲ ਪੰਜਾਬ ਪੱਖੀ ਹੋਣ ਦਾ ਦਾਅਵਾ ਕਰਦੇ ਨੇ, ਉਸ ਮੌਕੇ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਕੱਲ੍ਹ ਨੂੰ ਹੋਰ ਵੀ ਵੱਧ ਜਾਂਦੀ ਹੈ। ਕੁਝ ਕੁ ਚੈਨਲਾਂ ਨੇ ਜਿਹੜਾ ਹੈਗਾ ਉਹ ਨਾਲ ਦੀ ਨਾਲ ਸਿੱਧਾ ਪ੍ਰਸਾਰਣ ਕੀਤਾ, ਪਰ ਜਿਸ ਮੌਕੇ ਦੇ ਉੱਤੇ ਜੋ ਪੁਲਿਸ ਵਾਲੇ ਪਾਸੇ, ਪੁਲਿਸ ਬਰੂਟੈਲਿਟੀ ਵਾਲੇ ਪਾਸੇ, ਜਾਂ ਜੋ ਬੈਰੀਕੇਡ ਤੋੜੇ ਜਾ ਰਹੇ ਸੀ, ਜੋ ਉਸ ਪਾਸੇ ਵਰਤਾਰਾ ਹੋ ਰਿਹਾ ਸੀ, ਉਹ ਵੀ ਦਿਖਾਉਣਾ ਬਣਦਾ ਸੀ। ਪਰ ਉਹਦੇ ਨਾਲ ਨਾਲ ਜੋ ਦੂਜੇ ਪਾਸੇ ਐਡੀ ਸ਼ਾਨਦਾਰ ਤੇ ਐਡੀ ਵੱਡਾ ਜੋ ਰੋਸ ਮਾਰਚ ਜੋ ਉਹ ਕੱਢਿਆ ਜਾ ਰਿਹਾ ਸੀਗਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਤੇ ਬਹੁਤ ਸਾਰੇ ਕਿਸਾਨਾਂ ਵੱਲੋਂ, ਉਸ ਦੀ ਕਵਰੇਜ ਦੇ ਵਿੱਚ ਇੱਕ ਬਹੁਤ ਵੱਡੀ ਕਮੀ ਹੈ ਜਿਹੜੀ ਉਹ ਦੇਖਣ ਨੂੰ ਮਿਲੀ ਹੈ। ਜ਼ਿਆਦਾਤਰ ਲੋਕਾਂ ਦੀ ਨਿਗਾਹ, ਜਾਂ ਜੇ ਆਪਾਂ ਭਾਰਤ ਵਾਸੀਆਂ ਦੀ ਜਾਂ ਬਾਹਰੋਂ ਵੀ ਗੱਲ ਕਰੀਏ, ਤਾਂ ਨਿਗਾਹ ਉਸ ਚੀਜ਼ ਦੇ ਉੱਤੇ ਸੀ ਜੋ ਵੀ ਅਸਲ ਦੇ ਵਿੱਚ ਜੋ ਕਿਸਾਨ ਪਰੇਡ ਹੋਣੀ ਸੀ। ਸੋ ਜੋ ਮੀਡੀਆ, ਇਹਦਾ ਕੰਮ ਹੁੰਦਾ ਕਿ ਉਹ ਲੋਕਾਂ ਦੀ ਜਿਹੜੀ ਗੱਲਬਾਤ ਹੈ ਉਹਨੂੰ ਅੱਗੇ ਦਿਖਾਉਣਾ, ਪਰ ਉਸ ਮੌਕੇ ਉੱਤੇ ਜਿਹੜੀ ਮੇਨ ਫੋਕਸ ਸੀਗਾ ਜਿਹੜੀ ਗੱਲਬਾਤ ਨੂੰ ਦਿਖਾਉਣ ਦਾ, ਉਹ ਰਿਹਾ ਕਿ ਕਿੱਥੋਂ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਨੇ ਜਿਹੜੀਆਂ ਜ਼ਿਆਦਾ TRP ਦੇ ਸਕਦੀਆਂ ਨੇ, ਜ਼ਿਆਦਾ ਵਿਊਜ਼ ਦੇ ਸਕਦੀਆਂ ਨੇ, ਤੇ ਉਹਨਾਂ ਨੂੰ ਰਿਪੀਟਡਲੀ ਚਲਾਉਣਾ। ਕਈ ਚੈਨਲ ਦੇ ਉੱਤੇ ਇਹ ਦੇਖਿਆ ਗਿਆ ਕਿ ਉਹਨਾਂ ਕੋਲ ਕਲਿੱਪ 15 ਤੋਂ 20 ਸਕਿੰਟ ਦੀ ਹੁੰਦੀ ਸੀ, ਉਸੇ ਨੂੰ ਉਹ ਤਕਰੀਬਨ ਅੱਧੇ ਘੰਟੇ ਦੀ ਬਣਾਉਂਦੇ ਸੀ, ਕਿਉਂਕਿ ਰਿਪੀਟ ਤੇ ਲਾ ਦਿੰਦੇ ਸੀ। ਤੇ ਆਮ ਵੇਖਣ ਵਾਲੇ ਬੰਦੇ ਨੂੰ ਕਈ ਵਾਰੀ ਇਸ ਚੀਜ਼ ਦੀ ਨਹੀਂ ਸਮਝ ਆਉਂਦੀ। ਜਿਵੇਂ ਕਈ ਵਾਰੀ ਜੋ ਸਾਡੇ ਭੋਲੇ ਭਾਲੇ ਲੋਕਾਂ ਨੂੰ ਇਹ ਲੱਗਦਾ ਕਿ ਅਖਬਾਰ ਦੇ ਵਿੱਚ ਜਿਹੜੀ ਖਬਰ ਆ ਗਈ ਉਹ ਸੱਚੀ ਹੈ, ਸੋ ਉਵੇਂ ਉਹਨਾਂ ਨੂੰ ਇਹ ਲੱਗਦਾ ਕਿ ਜਿਹੜੀ ਚੀਜ਼ ਹੁਣ ਇਸ ਮੀਡੀਆ ਦੇ ਵਿੱਚ ਆ ਰਹੀ ਹੈ ਉਹ ਸੱਚੀ ਹੈ। ਸੋ ਉਸ ਮੌਕੇ ਦੇ ਉੱਤੇ ਜਿਹੜੀ ਦੋਨੇ ਪੱਖੀ ਗੱਲ ਕਰਨੀ ਬਣਦੀ ਸੀ, ਉਹ ਨਹੀਂ ਉਸ ਹੱਦ ਤੱਕ ਹੋ ਸਕੀ। ਹਾਂਜੀ, ਸੋ ਅਸੀਂ ਗੱਲ ਨਾਲ ਦੀ ਨਾਲ ਦੂਸਰੇ ਮੀਡੀਆ ਦੀ ਵੀ ਕਰਦੇ ਹਾਂ ਪੰਜਾਬ ਤੋਂ ਬਾਹਰ। ਇੱਕ ਤਾਂ ਚਲੋ ਜਿਹਨੂੰ ਰਵੀਸ਼ ਕੁਮਾਰ ਹੋਣਾ ਨੇ, ਆਈ ਥਿੰਕ ਉਹਨਾਂ ਨੇ ਨਾਂ ਦਿੱਤਾ ਨੂੰ ਗੋਦੀ ਮੀਡੀਆ ਕਹਿੰਦੇ ਆ, ਉਹਦੇ ਬਾਰੇ ਤਾਂ ਚਲੋ ਆਪਾਂ ਕੀ ਗੱਲ ਕਰਨੀ, ਪਰ ਹੋਰ ਵੀ ਕਹਿ ਲਓ ਕਿ ਜਿਹੜੇ ਸਟੂਡੈਂਟ ਆਰਗੇਨਾਈਜੇਸ਼ਨ ਜਾਂ ਯੂਥ ਜਿਹਨੂੰ ਜ਼ਿਆਦਾ ਦੇਖਦਾ, ਉਸ ਚੈਨਲਸ ਦਾ ਕੁਇੰਟ ਹੋ ਗਿਆ, ਪ੍ਰਿੰਟ ਹੋ ਗਿਆ, ਉਹਨਾਂ ਦੀ ਕਵਰੇਜ ਦੀ ਅਸੀਂ ਗੱਲ ਕਰੀਏ। ਸੋ ਅਮਨਦੀਪ ਸਿੰਘ ਜੀ, ਮੈਂ ਤੁਹਾਡੇ ਵੱਲ ਦੁਬਾਰਾ ਆਊਂਗਾ ਕਿ ਉਹਨਾਂ ਦੀ ਜਿਹੜੀ ਕਵਰੇਜ ਆ ਉਹ ਕਿਸ ਤਰ੍ਹਾਂ ਰਹੀ? ਤੁਸੀਂ ਮਿਊਟ ਤੇ ਹੋ ਅਮਨਦੀਪ ਸਿੰਘ। ਮਾਫ ਕਰਨਾ, ਜੇ ਦੇਖਿਆ ਜਾਵੇ ਤਾਂ ਇਸ ਸਾਰੇ ਵਰਤਾਰੇ ਦੇ ਵਿੱਚ ਜਿਹੜੀ ਅਸਲੀ ਪੋਜ਼ਿਟਿਵਿਟੀ ਸੀਗੀ ਉਹ ਸਾਰਿਆਂ ਦੀ ਮਿਸ ਕੀਤੀ। ਗੋਦੀ ਮੀਡੀਆ ਨੋ ਡਾਊਟ ਮਿਸ ਕਰ ਗਿਆ, ਪੰਜਾਬੀ ਮੀਡੀਆ ਇਨਫੈਂਸੀ ਦੇ ਕਰਕੇ ਜਾਂ ਬਚਪਨੇ ਕਰਕੇ ਮਿਸ ਕਰ ਗਿਆ,
ਪਰ ਜੇ ਸੋਸ਼ਲ ਮੀਡੀਆ ਤੇ ਜਾਂ ਗਰਾਊਂਡ ਰਿਐਲਿਟੀ ਦੇਖੀ ਜਾਵੇ, ਜਿਨ੍ਹਾਂ ਤੇ ਪ੍ਰਭਾਵ ਪਾਉਣਾ ਸੀ ਜਾਂ ਅਸੀਂ ਦਬਾਅ ਬਣਾਉਣਾ ਚਾਹੁੰਦੇ ਹਾਂ ਕਿ ਸਰਕਾਰ ਤੇ ਦਬਾਅ ਪਵੇ ਤਾਂ ਇੰਟਰਨੈਸ਼ਨਲੀ ਦਬਾਅ ਪਾਇਆ ਜਾਵੇ, ਉਹ ਨੈਰੇਟਿਵ ਜਿਹੜਾ ਆ ਉਹ ਬੜਾ ਪੋਜ਼ਿਟਿਵ ਗਿਆ। ਕੁਇੰਟ ਦੀ ਗੱਲ ਕਰੀਏ, ਪ੍ਰਿੰਟ ਦੀ ਗੱਲ ਕਰੀਏ, ਹੋਰ ਅਖਬਾਰਾਂ ਦੀ ਗੱਲ ਕਰੀਏ, ਆਈ ਥਿੰਕ ਨਿਊਯਾਰਕ ਟਾਈਮਸ ਦੀ ਵੀ ਗੱਲ ਕਰੀਏ, ਤੇ ਬਹੁਤ ਦੇਰ ਤੋਂ ਗੋਦੀ ਮੀਡੀਆ, ਜੇ ਆਪਾਂ ਗੋਦੀ ਮੀਡੀਆ ਕਹਿ ਲਈਏ ਜਾਂ ਇੰਡੀਅਨ ਨੈਸ਼ਨਲ ਮੀਡੀਆ ਕਹਿ ਲਈਏ, ਕਿ ਉਹਨਾਂ ਦਾ ਜ਼ੋਰ ਲੱਗਿਆ ਪਿਆ ਸੀ ਕਿ ਨਿਸ਼ਾਨ ਸਾਹਿਬ ਨੂੰ ਖਾਲਿਸਤਾਨ ਦੇ ਨਾਲ ਜੋੜ ਕੇ ਉਹਨੂੰ ਨੈਗੇਟਿਵਿਟੀ ਦਿੱਤੀ ਜਾਵੇ ਤੇ ਨੈਗੇਟਿਵ ਤੌਰ ਤੇ ਉਹਨੂੰ ਧਮਾ ਦਿੱਤਾ ਜਾਵੇ ਇੱਕ ਤਰ੍ਹਾਂ ਨਾਲ। ਪਰ ਇਸ ਇੱਕ ਘਟਨਾ ਨੇ ਲੋਕਾਂ ਦਾ ਧਿਆਨ ਖਿੱਚਿਆ ਕਿ ਇਹ ਝੰਡਾ ਕਿਹੜਾ ਆ। ਇੱਕ ਕੋਈ ਨੈਸ਼ਨਲ ਮੀਡੀਆ ਨੂੰ ਪਤਾ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਨਹੀਂ ਦੱਸਿਆ, ਪਰ ਇੰਟਰਨੈਸ਼ਨਲ ਮੀਡੀਆ ਨੂੰ ਆਪਣੀ ਅਣਜਾਣਤਾ ਦੇ ਵਿੱਚੋਂ ਉਹਨਾਂ ਨੇ ਰਿਸਰਚ ਕੀਤੀ ਜਾਂ ਪਤਾ ਕੀਤਾ ਕਿ ਨਿਸ਼ਾਨ ਸਾਹਿਬ ਹੈ ਕੀ। ਉਹ ਨੈਰੇਟਿਵ ਹੀ ਚੇਂਜ ਕਰਤਾ ਉਹਨਾਂ ਨੇ ਔਰ ਬਿਲਕੁਲ ਸੱਚ ਦੱਸਿਆ ਕਿ ਨਿਸ਼ਾਨ ਸਾਹਿਬ ਕੀ ਹੁੰਦਾ ਆ, ਉਹਦਾ ਕੀ ਕਿੱਥੇ ਲੱਗਦਾ ਆ। ਸੋ ਜਿਹੜਾ ਇੰਟਰਨੈਸ਼ਨਲ ਮੈਸੇਜ ਗਿਆ, ਮੇਰੇ ਖਿਆਲ ਨਾਲ ਜੇ ਗੋਦੀ ਮੀਡੀਆ ਦੀ ਨੈਗੇਟਿਵਿਟੀ ਸੀ ਨਾ, ਉਹਨੂੰ ਕਾਟ ਕਰਕੇ ਨਵੇਂ ਸਿਰਿਓਂ ਇੱਕ ਤਰ੍ਹਾਂ ਦਾ ਨੈਰੇਟਿਵ ਸਿਰ ਦਿੱਤਾ ਕਿ ਨਿਸ਼ਾਨ ਸਾਹਿਬ ਇਹ ਨਹੀਂ ਆ ਜੋ ਤੁਸੀਂ ਦਿਖਾ ਰਹੇ ਹੋ, ਨਿਸ਼ਾਨ ਸਾਹਿਬ ਇਹ ਆ ਜਿਹੜਾ ਗੁਰਦੁਆਰਿਆਂ 'ਚ ਲੱਗਦਾ। ਔਰ ਮੀਡੀਆ ਨੇ, ਜਿਹੜਾ ਇੰਟਰਨੈਸ਼ਨਲ ਮੀਡੀਆ, ਅਨਬਾਇਸਡ ਮੀਡੀਆ ਆ, ਉਹਨੇ ਬੜੀ ਪੋਜ਼ਿਟਿਵ ਖਬਰਾਂ ਦਿੱਤੀਆਂ ਇਹਦੇ ਬਾਰੇ ਕਿ ਨਿਸ਼ਾਨ ਸਾਹਿਬ ਨੂੰ ਡੀਫੇਮ ਨਾ ਕਰ ਸਕੇ ਕੋਈ ਵੀ। ਕਿਉਂਕਿ ਹਰ ਗੱਲ ਡਿਜੀਟਲ ਜਿਹੜੀ ਵਰਲਡ ਆ ਉਹਦੇ ਵਿੱਚ ਹਿਸਟਰੀ ਤੇ ਲਿਖੀ ਜਾਣੀ ਹੈ ਹੁਣ, ਇਹ ਇਟ ਵਿਲ ਗੋ ਡਾਊਨ ਇਨ ਦ ਹਿਸਟਰੀ, ਰਾਈਟ। ਡਾਕੂਮੈਂਟਡ ਹੋ ਗਿਆ ਕਿ ਨਿਸ਼ਾਨ ਸਾਹਿਬ ਦੀ ਅਸਲੀ ਡੈਫੀਨੇਸ਼ਨ ਜਿਹੜੀ ਆ ਉਹ ਇੰਟਰਨੈਸ਼ਨਲ ਮੀਡੀਆ ਨੇ ਚੱਕ ਲਈ, ਸਮਝ ਲਈ ਤੇ ਸਮਝਾ ਦਿੱਤੀ, ਠੀਕ ਹੈ ਨਾ। ਔਰ ਇਹ ਪੋਜ਼ਿਟਿਵ ਮੈਸੇਜ ਇਕੱਲਾ ਨਿਸ਼ਾਨ ਸਾਹਿਬ ਨਹੀਂ, ਹੋਰ ਬਹੁਤ ਪੋਜ਼ਿਟਿਵ ਮੈਸੇਜ ਸੀ ਜਿਹੜੇ ਸਾਡਾ ਮੀਡੀਆ ਮਿਸ ਕਰ ਗਿਆ। ਜਿਵੇਂ ਇੱਕ ਜਗ੍ਹਾ ਤੇ ਲਾਲ ਕਿਲ੍ਹੇ ਜਦੋਂ ਪੱਥਰਬਾਜ਼ੀ ਹੋਈ ਆ, ਪੁਲਿਸ ਵਾਲੇ ਜ਼ਖਮੀ ਹੋਏ ਆ, ਉਹਨਾਂ ਨੂੰ ਬਚਾਉਣ ਦੇ ਲਈ ਲੋਕਾਂ ਨੇ ਬਚਾ ਕੇ ਉਹਨਾਂ ਦੇ ਜਿਹੜੇ ਬੈਰੀਕੇਡ ਸੀ ਉਹਨਾਂ ਤੋਂ ਟਪਾ ਕੇ ਭੇਜਿਆ ਕਿ ਤੁਸੀਂ ਬਚ ਜਾਓ ਆਪਣੇ ਆਪ 'ਚੋਂ ਨਾ। ਉਸ ਤੋਂ ਇਲਾਵਾ ਇੱਕ ਦੋ ਜਗ੍ਹਾ ਤੇ ਹੋਰ ਵੀ ਕੁੱਟ ਕਟਾਈ ਹੋ ਰਹੀ ਸੀਗੀ ਤੇ ਪੁਲਿਸ ਵਾਲਿਆਂ ਨੂੰ ਬਚਾਇਆ ਗਿਆ, ਸਾਡੇ ਜਿਹੜੇ ਪ੍ਰਦਰਸ਼ਨਕਾਰੀ ਸੀਗੇ। ਇੱਕ ਜਗ੍ਹਾ ਤੇ ਇਹ ਵੀ ਦੇਖਿਆ ਗਿਆ ਕਿ ਪੁਲਿਸ ਵਾਲਿਆਂ ਨੂੰ RAF ਜਿਹੜੇ ਰੈਪਿਡ ਐਕਸ਼ਨ ਫੋਰਸ ਆ, ਉਹਨਾਂ ਨੂੰ ਇੱਕ ਸਿੱਖ ਪਾਣੀ ਵਰਤਾ ਰਿਹਾ, ਬੋਤਲਾਂ ਪਾਣੀ ਦੀਆਂ ਵਰਤਾ ਰਿਹਾ, ਉਹ ਕਿਤੇ ਦਿਖਾ ਹੀ ਨਹੀਂ ਰਹੇ, ਮਿਸ ਕਰ ਗਏ। ਸੋ ਜਿਹੜੇ ਵਰਤਾਰੇ ਦਿਖਾਉਣੇ ਚਾਹੀਦੇ ਸੀ ਸਾਡਾ ਮੀਡੀਆ ਮਿਸ ਕਰ ਗਿਆ, ਇੰਟਰਨੈਸ਼ਨਲ ਮੀਡੀਆ ਨੇ ਦਿਖਾਇਆ ਕਿ ਪੋਜ਼ਿਟਿਵਿਟੀ ਕੀ ਆ ਇਸ ਮਾਰਚ ਦੀ। ਸੋ ਇਹਨਾਂ ਗੱਲਾਂ ਤੇ ਅੱਗੇ ਤੋਂ ਧਿਆਨ ਦੇਣ ਦੀ ਲੋੜ ਹੈ ਸਾਡੇ ਮੀਡੀਆ ਨੂੰ ਖਾਸ ਕਰਕੇ। ਜੀ ਸੋ ਦੋਸਤੋ, ਅਸੀਂ ਗੱਲਬਾਤ ਕਰ ਰਹੇ ਹਾਂ ਜਿਹੜੀ 26 ਤਰੀਕ ਨੂੰ ਕਿਸਾਨ ਟਰੈਕਟਰ ਪਰੇਡ ਹੋਈ, ਉਹਦੇ ਸੰਬੰਧ ਦੇ ਵਿੱਚ ਘਟਨਾਵਾਂ ਜਿਹੜੀ ਅੱਜ ਕੱਲ੍ਹ ਸਾਡੀ ਕਮਿਊਨਿਟੀ ਦਾ ਵਿਸ਼ਾ ਬਣਿਆ ਹੋਇਆ। ਅਸੀਂ ਗੱਲਬਾਤ ਕਰ ਰਹੇ ਹਾਂ ਸਰਦਾਰ ਅਰਵਿੰਦਰ ਸਿੰਘ ਹੋਣਾ ਦੇ ਨਾਲ, ਬ੍ਰਿਟਿਸ਼ ਕੋਲੰਬੀਆ ਕੈਨੇਡਾ ਤੋਂ, ਜਿਹੜੇ ਕਿ ਐਕੈਡੈਮਿਕ ਨੇ, ਸਰਦਾਰ ਅਮਨਦੀਪ ਸਿੰਘ ਹੋਣਾ ਦੇ ਨਾਲ, ਜਿਹੜੇ ਕਿ ਪੰਜਾਬੀ ਭਾਸ਼ਾ ਵਿਗਿਆਨੀ ਨੇ ਤੇ ਮੀਡੀਆ ਦੇ ਉੱਤੇ ਇਹਨਾਂ ਦੀ ਤਿੱਖੀ ਨਜ਼ਰ ਰਹਿੰਦੀ ਆ। ਜਸ਼ਨਦੀਪ ਸਿੰਘ ਜੀ ਉਹਨਾਂ ਦੇ ਨਾਲ, ਉਹ ਜਿਹੜੇ ਵਿਦਿਆਰਥੀ ਆਗੂ ਨੇ, ਉਹ ਵੀ ਬ੍ਰਿਟਿਸ਼ ਕੋਲੰਬੀਆ ਕੈਨੇਡਾ ਸਰੀ ਤੋਂ ਸਾਡੇ ਨਾਲ ਲਾਈਨ ਤੇ ਨੇ। ਕੁਛ ਨੈਟਵਰਕ ਕਾਰਨਾਂ ਦੇ ਕਾਰਨ ਜਸਕਰਨ ਸਿੰਘ ਜਿਹੜੇ ਸਟੂਡੈਂਟ ਐਕਟਿਵਿਸਟ ਆ, ਉਹ ਸ਼ਾਇਦ ਸਾਡੇ ਤੋਂ ਡਿਸਕਨੈਕਟ ਹੋ ਗਏ। ਕੋਸ਼ਿਸ਼ ਅਸੀਂ ਕਰਾਂਗੇ ਉਹ ਦੁਬਾਰਾ ਸਾਡੇ ਨਾਲ ਜੁਆਇਨ ਕਰਨ ਗੱਲਬਾਤ ਦੇ ਵਿੱਚ। ਸੋ ਜਿੱਦਾਂ ਅਸੀਂ ਪਹਿਲੇ ਗੱਲ ਕੀਤੀ, ਪੰਜਾਬੀ ਰੇਡੀਓ USA ਦੇ ਉੱਤੇ ਅਸੀਂ ਮਲਟੀਪਲ ਟਾਕ ਸ਼ੋਜ਼ ਕਰਦੇ ਹਾਂ। ਅਸੀਂ ਜਿਹੜੀ ਗੱਲਬਾਤ ਕਰਦੇ ਉਹਦੇ ਕੁਝ ਵਿਸ਼ੇ ਉਹਨਾਂ ਨੂੰ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਜਦੋਂ ਐਡੀ ਵੱਡੀ ਘਟਨਾ, ਸ਼ਾਇਦ ਮੇਰੇ ਜ਼ਿੰਦਗੀ ਦੇ ਵਿੱਚ ਆਪਣੀ ਕਮਿਊਨਿਟੀ ਦੇ ਨਾਲ ਰਿਲੇਟਡ ਸ਼ਾਇਦ ਮੈਂ ਐਡੀ ਵੱਡੀ ਘਟਨਾ ਨੂੰ ਪਹਿਲੇ ਨਹੀਂ ਦੇਖਿਆ, ਤੇ ਇਟਸ ਇੰਪੋਸੀਬਲ ਕਿ ਆਪਾਂ ਉਹਨੂੰ ਸਾਰੇ ਨੂੰ ਇੱਕ ਛੋਟੇ ਟਾਕ ਸ਼ੋਅ ਦੇ ਵਿੱਚ ਕਵਰ ਕਰ ਸਕਦੇ ਹੋਈਏ। ਅਸੀਂ ਉਹਦੇ ਕੁਝ ਆਸਪੈਕਟ ਉਹਨਾਂ ਨੂੰ ਛੋਹਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਅਰਵਿੰਦਰ ਸਿੰਘ ਜੀ, ਮੈਂ ਤੁਹਾਡੇ ਵੱਲ ਦੁਬਾਰਾ ਆਉਣਾ। ਆਪਣੀ ਗੱਲਬਾਤ ਜਿਹੜੀ ਅਮਨਦੀਪ ਸਿੰਘ ਹੋਣਾ ਨੇ ਦੱਸੀ ਕਿ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ CBC ਦੀ ਵਿੱਚ ਨਿਊਜ਼ ਆਈਆਂ, ਨਿਊਯਾਰਕ ਟਾਈਮਸ ਜਿਹਦੇ ਹੈਡਰ ਥੋੜ੍ਹਾ ਕੰਟਰੋਵਰਸ਼ੀਅਲ ਸੀ, ਪਰ ਮੇਨ ਨਿਊਜ਼ ਦੇ ਵਿੱਚ ਜਿਹੜਾ ਕੰਟੈਂਟ ਸੀ ਉਹ ਮੰਨਿਆ ਜਾ ਰਿਹਾ ਸੀ ਕਿ ਉਹ ਠੀਕ ਆ। ਇਹਦੇ ਤੋਂ ਅਲੱਗਾ ਅਸੀਂ NPR ਦੀ, ਅਮਰੀਕਾ ਦਾ ਜਿਹੜਾ ਵੱਡਾ ਪਬਲਿਕ ਰੇਡੀਓ ਆ, ਉਹਦੇ ਵਿੱਚ ਇਹਦੀ ਕਵਰੇਜ ਹੋਈ। ਹੋਰ ਵੀ ਬਹੁਤ ਵਿਦੇਸ਼ੀ ਚੈਨਲਾਂ ਦੇ ਵਿੱਚ ਇਹਦੀ ਕਵਰੇਜ ਹੋਈ। ਤੇ ਜਦੋਂ ਅਸੀਂ ਉਹਨੂੰ ਕੰਪੇਅਰ ਕਰਦੇ ਹਾਂ ਇੰਡੀਆ ਨੈਸ਼ਨਲਿਸਟਿਕ ਚੈਨਲ, ਅਤੇ ਸ਼ਾਇਦ ਜਿਹੜਾ ਅਮਨਦੀਪ ਸਿੰਘ ਹੋਣਾ ਨੇ ਇੱਕ ਗੱਲ ਕੀਤੀ ਕਿ ਉਹ ਮਿਸ ਕਰ ਗਏ ਮੇਬੀ, ਅਸੀਂ ਗੋਦੀ ਮੀਡੀਆ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਇੰਟੈਂਸ਼ਨਲ ਪਲਾਂਟਡ ਨਿਊਜ਼ ਹੁੰਦੀਆਂ। ਸੋ ਜਦੋਂ ਬਾਰ-ਬਾਰ, ਕਿਉਂਕਿ ਉਸ ਤੋਂ ਬਾਅਦ ਅਸੀਂ ਕਿਸਾਨ ਆਗੂਆਂ ਦੇ ਬਿਆਨ ਵੀ ਦੇਖੇ ਜਾਂ ਲੋਕਲ ਗਰਾਊਂਡ ਦੇ ਵਿੱਚੋਂ ਜਿਹੜੀਆਂ ਗੱਲਾਂ ਬਾਤਾਂ ਆ ਰਹੀਆਂ, ਉਹ ਵੀ ਮਿਕਸਡ ਮੈਸੇਜ ਆ ਰਹੇ ਕਿ ਲੋਕਾਂ ਦੇ ਉੱਤੇ ਇੰਪੈਕਟ ਕਿੱਦਾਂ। ਤੇ ਮੈਂ ਇਹ ਸਵਾਲ ਤੁਹਾਨੂੰ ਇਸ ਲਈ ਪੁੱਛ ਰਿਹਾ ਕਿਉਂਕਿ ਤੁਸੀਂ ਸ਼ੁਰੂ ਦੇ ਵਿੱਚ ਗੱਲਬਾਤ ਕੀਤੀ ਕਿ ਬੰਦੇ ਦੀ ਜਿਹੜੀ ਪਰਸਨੈਲਿਟੀ ਹੁੰਦੀ ਜਾਂ ਜਿਹੜਾ ਪ੍ਰਭਾਵ ਪੈਂਦਾ, ਉਹ ਇੱਕ ਇਨਫੋਰਮੇਸ਼ਨ ਬਬਲ ਦੇ ਵਿੱਚ ਰਹਿੰਦਾ। ਸੋ ਤੁਹਾਨੂੰ ਲੱਗਦਾ ਕਿ ਕਿਉਂਕਿ ਮਲਟੀਪਲ ਸੋਰਸਿਸ ਤੋਂ ਜਿਹੜੀ ਖਬਰਾਂ ਉਹ ਡਿਫਰੈਂਟ ਤਰੀਕੇ ਦੇ ਨਾਲ ਆ ਰਹੀਆਂ, ਪਰ ਜਿਹੜੇ ਆਪਣੇ ਕਿਸਾਨ ਆਗੂ ਲੈ ਲਓ ਜਾਂ ਲੋਕਲ ਉੱਥੋਂ ਦੇ ਲੋਕ ਆ, ਉਹ ਨੈਸ਼ਨਲਿਸਟਿਕ ਮੀਡੀਆ ਦੀ ਥੋੜ੍ਹੀ ਉਹਦਾ ਪ੍ਰਭਾਵ ਕਿਸੇ ਨਾ ਕਿਸੇ ਤਰੀਕੇ ਕਬੂਲ ਕਰ ਰਹੇ ਆ?
ਹਾਂਜੀ, ਵੇਖੋ ਇਹ ਤਾਂ ਤੈਅ ਹੀ ਆ। ਮੈਨੂੰ ਲੱਗਦਾ ਕਿ ਜਿਹੜੇ ਜਰਨਲਿਸਟ ਵੀ ਹੁੰਦੇ ਆ ਉਹ ਦੋ ਤਰੀਕੇ ਦੇ ਵਰਤਾਰਿਆਂ 'ਚ ਬੱਝੇ ਹੁੰਦੇ ਆ। ਨਿਊਜ਼ ਇਨ ਦਾ ਐਂਡ ਬਿਜ਼ਨਸ ਆ, ਹੈਨਾ। ਤੇ ਦੈਟ ਮੀਨਸ ਖਾਸ ਕਰਕੇ ਜਿਹੜੀ ਇੱਕ ਕਿਸੇ ਵੀ ਜਗ੍ਹਾ ਦੀ ਨਿਊਜ਼ ਹੁੰਦੀ ਆ, ਨਿਊਜ਼ ਚੈਨਲਸ ਹੁੰਦੇ ਨੇ, ਉਹਨਾਂ ਨੂੰ ਐਡ ਰੈਵਨਿਊ ਚਾਹੀਦੀ ਹੁੰਦੀ ਹੈ। ਤੇ ਐਡ ਰੈਵਨਿਊ ਜਿਹੜੀ ਆ ਉਹਨਾਂ ਦੇ ਵਿੱਚ ਗਵਰਨਮੈਂਟਸ ਜਿਹੜੀਆਂ ਨੇ ਉਹ ਐਡ ਰੈਵਨਿਊ ਦਾ ਇੱਕ ਬਹੁਤ ਵੱਡਾ ਪਾਰਟ ਹੁੰਦੀਆਂ ਨੇ। ਇਸੇ ਕਰਕੇ ਵੈਸਟ ਦੇ ਵਿੱਚ ਜਿਵੇਂ ਤੁਸੀਂ BBC ਕਹਿ ਲਓ, ਕੈਨੇਡਾ ਦੇ ਵਿੱਚ CBC ਕਹਿ ਲਓ, US ਦੇ ਵਿੱਚ NPR ਕਹਿ ਲਓ, ਇਸੇ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਵੀ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਹੈਗੀਆਂ ਜਿਹੜੀਆਂ ਸੌਰਟ ਆਫ ਸੈਮੀ ਗਵਰਨਮੈਂਟਲ ਆਰਗੇਨਾਈਜੇਸ਼ਨਸ ਨੇ, ਜਿਹੜੀਆਂ ਗਵਰਨਮੈਂਟ ਤੋਂ ਇੱਕ ਆਰਮਸ ਲੈਂਥ ਚੱਲਦੀਆਂ ਨੇ, ਉਹ ਗਵਰਨਮੈਂਟ ਦੀ ਕ੍ਰਿਟੀਕ ਵੀ ਬਣਦੀਆਂ ਨੇ। ਨਾਲ ਦੇ ਨਾਲ ਇਹ ਵੀ ਹੈ ਕਿ ਜਿਹੜਾ ਇੱਕ ਬੜਾ ਇੰਡੀਪੈਂਡੈਂਟ ਤੇ ਕ੍ਰਿਟੀਕਲ ਮੀਡੀਆ ਹੁੰਦਾ ਹੈ, ਉਹ ਡੈਮੋਕ੍ਰੇਸੀ ਦਾ ਇੱਕ ਹਿਸਾਬ ਨਾਲ ਚੌਥਾ ਥੰਮ ਹੁੰਦਾ ਹੈ, ਬਿਕੋਜ਼ ਉਹ ਇੱਕ ਪਾਰਖੂ ਨਜ਼ਰ ਰੱਖਦਾ ਕਿਸੇ ਵੀ, ਈਵਨ ਉਹਦੇ ਵਿੱਚ ਵੀ ਲੋਕਾਂ ਦੀਆਂ ਜਿਹੜੀਆਂ ਬਾਇਸਸ ਹੁੰਦੀਆਂ ਨੇ, ਜਿਵੇਂ ਤੁਸੀਂ ਮਤਲਬ ਰੀਅਲਾਈਜ਼ ਕਰ ਸਕਦੇ ਹੋ ਕਿ BBC ਦੀਆਂ ਆਪਣੀਆਂ ਪ੍ਰੋ UK ਗਵਰਨਮੈਂਟ ਬਾਇਸਸ ਹੁੰਦੀਆਂ, ਪਰ ਉਹਦੇ ਬਾਵਜੂਦ ਵੀ ਉਹ ਵਿਦਿਨ ਦ ਗਵਰਨਮੈਂਟ ਉਸ ਤੇ ਬੜੀ ਕ੍ਰਿਟੀਕਲ ਅੱਖ ਰੱਖਦੇ ਨੇ। ਇਦਾਂ ਦਾ ਕੁਝ ਵੀ ਜਿੱਦਾਂ ਤੁਸੀਂ ਕਹ ਲਓ ਕਿ ਇੰਡੀਅਨ ਮੀਡੀਆ ਦੇ ਵਿੱਚ ਲੱਭਣਾ ਬਹੁਤ ਜ਼ਿਆਦਾ ਡਿਫਿਕਲਟ ਹੁੰਦਾ। ਇੰਡੀਅਨ ਮੀਡੀਆ ਵਿੱਚ ਹੁਣ ਉੱਦਾਂ ਵੀ ਪ੍ਰਾਈਵੇਟਾਈਜੇਸ਼ਨ ਦੇ ਕਰਕੇ ਬਹੁਤ ਜ਼ਿਆਦਾ ਬਾਇਸ, ਜਿਵੇਂ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀਗਾ ਤਾਂ ਮੈਂ ਜ਼ੀ ਨਿਊਜ਼ ਦੀ ਕਵਰੇਜ ਦੇਖ ਰਿਹਾ ਸੀਗਾ, ਤੇ ਜ਼ੀ ਨਿਊਜ਼ ਦੀ ਕਵਰੇਜ ਜਿਹੜੀ ਸੀਗੀ ਇੱਕ ਜ਼ਹਿਰ ਭਰੀ ਕਵਰੇਜ ਜਿਹੜੀ ਸੀਗੀ ਉਸ ਟਾਈਮ ਚੱਲ ਰਹੀ ਸੀਗੀ, ਜਿਹੜੀ ਪ੍ਰੋਵੋਕਿੰਗ ਕਵਰੇਜ ਜਿਹੜੀ ਸੀ ਚੱਲ ਰਹੀ ਸੀਗੀ। ਟ੍ਰਿਬਿਊਨ ਨੂੰ ਜੇ ਤੁਸੀਂ ਜਿਵੇਂ ਓਬਜ਼ਰਵ ਕਰੋ, ਟ੍ਰਿਬਿਊਨ ਦੀ ਜਿਹੜੀ ਕਵਰੇਜ ਹੁੰਦੀ, ਜਿਹਨੂੰ ਉੱਥੇ ਇੱਕ ਹਿਸਾਬ ਨਾਲ ਪੰਜਾਬ ਦੇ ਵਿੱਚ ਪੜ੍ਹਿਆਂ ਲਿਖਿਆਂ ਦਾ ਅਖਬਾਰ ਮੰਨਦੇ ਨੇ, ਉਹਦੀ ਜਿਹੜੀ ਆਮ ਤੌਰ ਤੇ ਕਵਰੇਜ ਹੁੰਦੀ ਹੈ, ਬਹੁਤ ਸਾਰੇ ਲੋਕੀ ਜਾਣਦੇ ਨਹੀਂ ਹੋਣਗੇ ਕਿ ਟ੍ਰਿਬਿਊਨ ਦਾ ਜਿਹੜਾ ਵੀ ਐਡੀਟਰ ਪਿਛਲੇ ਤੁਸੀਂ 20 25 30 ਸਾਲਾਂ ਦਾ ਓਬਜ਼ਰਵ ਕਰਕੇ ਵੇਖ ਲਓ, ਜਿਹੜਾ ਵੀ ਆ ਕੇ ਟ੍ਰਿਬਿਊਨ ਦਾ ਐਡੀਟਰ ਲੱਗਦਾ ਉਹ ਪਹਿਲਾਂ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ ਥੋੜਾ ਚਿਰ ਵਰਕ ਕੀਤਾ ਹੁੰਦਾ ਹੈ ਨਾ। ਇਟ ਹੈਜ਼ ਬੀਨ ਕੰਸਿਸਟੈਂਟਲੀ ਇਹੀ ਪੈਟਰਨ ਰਿਹਾ ਹੈ। ਸੋ ਉਹਦੇ ਕਰਕੇ ਜਿਹੜੀਆਂ ਬਾਇਸਸ ਨੇ ਉਹ ਬਹੁਤ ਪ੍ਰੋ ਸੈਂਟਰ ਗਵਰਨਮੈਂਟ ਹੁੰਦੀ ਹੈ, ਜਿਹੜੀ ਵੀ ਰੂਲਿੰਗ ਪਾਰਟੀ ਹੋਏ ਉਹਦੇ ਹੱਕ ਦੀ। ਤਾਂ ਮੈਨੂੰ ਲੱਗਦਾ ਕਿ ਜਿਹੜੇ ਆਪਣੀ, ਜਿਵੇਂ ਪਹਿਲਾਂ ਵੀ ਅਮਨਦੀਪ ਸਿੰਘ ਨੇ ਇਹ ਗੱਲ ਕੀਤੀ ਹੈ ਕਿ ਆਪਣੀ, ਕਿਉਂਕਿ ਇੱਕ ਛੋਟੀ ਕਮਿਊਨਿਟੀ ਹੋਣ ਕਰਕੇ ਤੇ ਛੋਟੀ ਕਮਿਊਨਿਟੀ ਦੀ ਬਾਇੰਗ ਪਾਵਰ ਵੀ ਛੋਟੀ ਹੋਣ ਕਰਕੇ, ਐਂਡ ਕੋਈ ਕੰਟਰੀ ਇਦਾਂ ਦੀ ਨਾ ਹੋਣ ਕਰਕੇ ਕਿ ਜਿਹੜੀ ਇੱਕ ਇਦਾਂ ਦਾ ਐਥਨਿਕ ਮੀਡੀਆ ਸਪੋਰਟ ਕਰੂਗੀ, ਉਹਦੇ ਕਰਕੇ ਦਾ ਕੁਆਲਿਟੀ ਆਫ ਜਰਨਲਿਜ਼ਮ ਤੇ ਜਿਹੜਾ ਕਿੱਦਾਂ ਇੱਕ ਬੜੇ ਪਾਰਖੂ ਤਰੀਕੇ ਨਾਲ, ਬੈਲੈਂਸ ਤਰੀਕੇ ਨਾਲ ਇੱਕ ਚੀਜ਼ ਨੂੰ ਓਬਜ਼ਰਵ ਕਰਨਾ ਹੈ, ਕਿੱਦਾਂ ਆਪਣੇ ਦਿਮਾਗ ਦੀਆਂ ਲਿਮਿਟੇਸ਼ਨਸ ਤੋਂ ਅਗਾਂਹ ਸੋਚਣਾ ਹੈ, ਉਹ ਸਾਰੀ ਦੀ ਮੈਨੂੰ ਲੱਗਦਾ ਕਿ ਟ੍ਰੇਨਿੰਗ ਜਿਹੜੀ ਸੀਗੀ ਉਹ ਜਾਂ ਉਨੀ ਮੈਚਿਓਰਿਟੀ ਜਿਹੜੀ ਸੀਗੀ ਉਹ ਆਪਣੇ ਐਥਨਿਕ ਮੀਡੀਆ ਦੇ ਵਿੱਚ ਵੇਖਣ ਨੂੰ ਨਹੀਂ ਮਿਲ ਰਹੀ। ਐਥਨਿਕ ਮੀਡੀਆ ਦੇ ਵਿੱਚ ਵੀ ਜੇ ਤੁਸੀਂ ਵੇਖੋ, ਕਿਉਂਕਿ ਬਹੁਤ ਸਾਰੀ ਜਿਹੜੀ ਐਥਨਿਕ ਮੀਡੀਆ ਦੀ ਵੀ ਕਰੀਮ ਹੈਗੀ ਉਹ ਇੱਕ ਦੋ ਪਾਰਟਿਕੂਲਰ ਯੂਨੀਵਰਸਿਟੀਜ਼ ਦੇ ਵਿੱਚ ਐਜੂਕੇਟਿਡ ਹੈ, ਜਿਨ੍ਹਾਂ ਦਾ ਇੱਕ ਪਾਰਟਿਕੂਲਰ ਤਰੀਕੇ ਦੀ ਸੋਚਣ ਦਾ ਜਿਹੜਾ ਫਰੇਮਵਰਕ ਹੈਗਾ, ਐਂਡ ਉਹ ਫਰੇਮਵਰਕ ਤੋਂ ਬਾਹਰ ਸੋਚਣਾ ਉਹਨਾਂ ਦੇ ਲਈ ਮੈਨੂੰ ਲੱਗਦਾ ਵੀ ਇੱਕ ਹਿਸਾਬ ਦੀ ਡਿਫਿਕਲਟੀ, ਜਿਹੜੀ ਉਹਨਾਂ ਦੀ ਲਿਮਿਟੇਸ਼ਨ ਬਣ ਜਾਂਦੀ ਹੈ। ਸੋ ਜੇ ਅਸੀਂ ਮਤਲਬ ਇੰਟਰਨੈਸ਼ਨਲ ਮੀਡੀਆ ਨਾਲ ਕੰਪੇਅਰ ਕਰੀਏ, ਜਿੱਦਾਂ NPR ਦੀ ਨਿਊਜ਼ ਕਵਰੇਜ ਸੀਗੀ ਜਾਂ ਜਿਸ ਹਿਸਾਬ ਦੀ ਕੁਇੰਟ ਦੀ ਨਿਊਜ਼ ਕਵਰੇਜ ਸੀਗੀ, ਮੈਨੂੰ ਲੱਗਦਾ ਕਿ ਕੁਇੰਟ ਨੇ ਸ਼ਾਇਦ ਸਭ ਤੋਂ ਪਹਿਲਾਂ ਇਹ ਨਿਊਜ਼ ਬ੍ਰੇਕ ਕੀਤੀ ਸੀਗੀ ਵੀ ਜਿਹੜੇ ਨਿਸ਼ਾਨ ਸਾਹਿਬ ਤੇ, ਜਿਹਨੂੰ ਜ਼ੀ ਨਿਊਜ਼ ਵਾਲੇ ਖਾਲਿਸਤਾਨੀ ਫਲੈਗ ਕਹਿ ਰਹੇ ਸੀਗੇ, ਤੇ ਉਹਦੇ ਵਿੱਚ ਨਿਸ਼ਾਨ ਸਾਹਿਬ ਵਿੱਚ ਜਿਹੜਾ ਡਿਫਰੈਂਸਿਸ ਸੀਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਨੂੰ ਲੱਗਦਾ ਕਿ ਜਿਹੜਾ ਆਲਟਰਨੇਟਿਵ ਮੀਡੀਆ ਆ ਉਹਦਾ ਕੁਛ ਹੱਦ ਤੱਕ ਇੰਪੈਕਟ ਰਿਹਾ। ਪਰ ਜਿਹੜਾ ਮੈਨੂੰ ਲੱਗਦਾ ਵੀ ਉਤੋਂ ਵੀ ਵੱਡੀ ਗੱਲ ਜਿਹੜੀ ਬੜੀ ਧਿਆਨ ਨਾਲ ਦੇਖਣ ਵਾਲੀ ਸੀਗੀ ਉਹ ਇਹ ਸੀਗੀ ਕਿ ਜਿਹੜੀਆਂ ਸਿੱਖ ਵੌਇਸਿਸ ਸੀਗੀਆਂ, ਉਹ ਜਦੋਂ ਹੀ ਇਹ ਵਰਤਾਰਾ ਵਾਪਰਿਆ ਉਹਦੇ ਵਿੱਚ ਸਿੱਖ ਵੌਇਸਿਸ ਨਾਲ ਦੀ ਨਾਲ ਜਿਹੜੀਆਂ ਸੀਗੀਆਂ, ਜਿਹੜੇ ਸਿੱਖ ਰਿਪੋਰਟਰ ਸੀਗੇ, ਜਿਵੇਂ ਸਿੱਖ ਸਿਆਸਤ ਹੋ ਗਿਆ, ਪਰਮਜੀਤ ਸਿੰਘ ਹੋ ਗਿਆ, ਇਦਾਂ ਦੇ ਹੋਰ ਵੀ ਜਿਹੜੇ ਅਦਾਰੇ ਸੀਗੇ, ਉਹਨਾਂ ਨੂੰ ਟਵਿੱਟਰ, ਜਿਹੜੇ ਸੋਸ਼ਲ ਮੀਡੀਆ ਨੈਟਵਰਕਸ ਨੇ, ਉਹਨਾਂ ਨਾਲ ਦੀ ਨਾਲ ਬਲੌਕ ਕਰਤਾ, ਨਾਲ ਦੀ ਨਾਲ ਬੈਨ ਕਰ ਦਿੱਤਾ। ਸੋ ਉਹਦੇ ਨਾਲ ਓਵਰਪਾਵਰਿੰਗ ਨੈਰੇਟਿਵ ਜਿਹੜਾ ਸੀਗਾ, ਜਦਕਿ ਜਿਹੜੇ ਬਿਲਕੁਲ ਹੇਟ ਨੈਰੇਟਿਵ ਚਲਾ ਰਹੇ ਸੀਗੇ, ਇਵੈਂਚੁਅਲੀ ਸ਼ੂਟ ਜਿਹੜਾ ਹੈਸ਼ਟੈਗ ਸੀਗਾ ਉਹ ਵੀ ਟਵਿੱਟਰ ਨੇ ਬਲੌਕ ਕੀਤਾ, ਪਰ ਉਹ ਬੜੇ ਸਮੇਂ ਤੱਕ, ਜੇ ਤੁਸੀਂ ਹੁਣ ਵੀ ਟਵਿੱਟਰ ਤੇ ਜਾਓ ਤਾਂ ਸ਼ੂਟ ਤੁਹਾਨੂੰ ਹੈਸ਼ਟੈਗ ਲੱਭ ਜਾਂਦੇ ਨੇ। ਸੋ ਕਹਿਣ ਦਾ ਸਾਰਾ ਇਹ ਮਤਲਬ ਹੈ ਕਿ ਜਿਹੜੀ ਕੋਈ ਵੀ ਮਾਈਨੋਰਿਟੀ ਵੌਇਸਿਸ ਹੁੰਦੀਆਂ ਨੇ, ਉਹਨਾਂ ਦੇ ਲਈ ਇੱਕ ਜਦੋਂ ਮੈਜੋਰਿਟੀ ਡਿਸਕੋਰਸ ਉਹਨਾਂ ਦੀ ਵਿਚ ਹੰਟਿੰਗ ਕਰਦਾ ਹੈ ਤਾਂ ਉਹਨਾਂ ਦੇ ਲਈ ਬੜਾ ਡਿਫਿਕਲਟ ਹੁੰਦਾ ਹੈ ਉਸ ਚੀਜ਼ ਨੂੰ ਵਾਪਸ ਫਾਈਟ ਕਰਨ ਦਾ। ਤੇ ਉਹ ਫਾਈਟ ਹੋਰ ਵੀ ਜ਼ਿਆਦਾ ਉਦੋਂ ਡਿਫਿਕਲਟ ਹੋ ਜਾਂਦੀ ਹੈ ਕਿ ਜਿਹੜੀ ਉਸ ਐਥਨਿਕ ਕਮਿਊਨਿਟੀ ਦੇ ਆਪਣੇ ਜਿਹੜੇ ਮੀਡੀਆ ਆਊਟਲੈਟਸ ਹੁੰਦੇ ਨੇ, ਉਹਨਾਂ ਦੇ ਵਿੱਚ ਵੀ ਇਹ ਮੈਚਿਓਰਿਟੀ ਨਹੀਂ ਹੁੰਦੀ ਕਿ ਉਹ ਜਿਹੜਾ ਇਹ ਵਨ ਸਾਈਡਡ ਪਰਸਪੈਕਟਿਵ ਇੱਕ ਮੈਜੋਰਿਟੀ ਵੌਇਸਿਸ ਦਾ ਹੁੰਦਾ ਆ, ਉਹਨੂੰ ਪਾਰਖੂ ਨਜ਼ਰ ਦੇ ਨਾਲ ਉਹ ਕਹਿੰਦੇ ਸ਼ੈਫ ਐਂਡ ਗ੍ਰੇਨ ਸੈਪਰੇਟ ਕਰ ਸਕਣ।
ਜੀ ਜੀ। ਸੋ ਇਹਦੇ ਨਾਲ ਧੰਨਵਾਦ ਅਰਵਿੰਦਰ ਸਿੰਘ ਜੀ। ਮੈਂ ਇਹ ਵੀ ਦੱਸਦਾ ਆਪਣੇ ਸਰੋਤਿਆਂ ਨੂੰ ਕਿ ਅਰਵਿੰਦਰ ਸਿੰਘ ਹੁਣੀ ਸਟੂਡੈਂਟ ਟਾਈਮ ਦੇ ਉੱਤੇ ਇੱਕ ਅਖਬਾਰ ਚਲਾਉਂਦੇ ਰਹਿੰਦੇ, ਤਾਂ ਤੁਹਾਡੇ ਕੋਲ ਇੰਨੀਆਂ ਡੈਪਥ ਇਨਫੋਰਮੇਸ਼ਨ ਹੈਗੀਆਂ ਕਿ ਅਖਬਾਰਾਂ ਦਾ ਜੇ ਮੇਨ ਸਟ੍ਰੀਮ ਕਹਿ ਲਓ ਤਾਂ ਉਹਨਾਂ ਦਾ ਈਕੋਸਿਸਟਮ ਕਿੱਦਾਂ ਵਰਕ ਕਰਦਾ। ਸੋ ਥੈਂਕ ਯੂ, ਮਿਹਰਬਾਨੀ। ਅਸੀਂ ਦੂਸਰੇ ਐਸਪੈਕਟ ਦੀ ਜਿਹੜੀ ਮੈਂ ਸਵਾਲ ਪੁੱਛਿਆ ਉਹਦੇ ਤੇ ਇੱਕ ਵਾਰੀ ਮੈਂ ਦੁਬਾਰਾ ਤੁਹਾਡੇ ਕੋਲ ਪੁੱਛੂ, ਫਿਰ ਅਸੀਂ ਜਸ਼ਨਦੀਪ ਹੋਣਾ ਕੋਲੇ ਜਾਵਾਂਗੇ ਕਿ ਜਿਹੜਾ ਤੁਸੀਂ ਇਹ ਸਾਰਾ ਈਕੋਸਿਸਟਮ ਦੀ ਗੱਲ ਕੀਤੀ, ਵਰਤਾਰਾ ਜਾਂ ਨਿਊਜ਼ ਨੇ ਜਾਂ ਐਥਨਿਕ ਮੀਡੀਆ ਜਾਂ ਨੈਸ਼ਨਲਿਸਟਿਕ ਮੀਡੀਆ ਨੇ ਕੀਤਾ, ਲੋਕਾਂ ਦਾ ਕਿਸੇ ਨਾ ਕਿਸੇ ਹੱਦ ਤੱਕ ਉਹ ਪ੍ਰਭਾਵ ਕਬੂਲ ਰਹੇ ਆ, ਤੁਹਾਨੂੰ ਲੱਗਦਾ ਉਹਨਾਂ ਦੇ ਉੱਤੇ ਮੈਨੂੰ ਇੰਪੈਕਟ ਲੱਗਦਾ ਜਾ ਰਿਹਾ? ਮੈਨੂੰ ਲੱਗਦਾ ਕੁਛ ਵੇਖੋ, ਅਗੇਨ ਸਾਰੇ ਇਨਫੋਰਮੇਸ਼ਨ ਬਬਲਸ ਦੇ ਵਿੱਚ ਜਿਹੜੇ ਬੱਝੇ ਹੁੰਦੇ, ਮੈਨੂੰ ਲੱਗਦਾ ਕਿ ਜਿਹੜੇ ਇਹਨੂੰ ਕ੍ਰਿਟੀਕਲ ਨਜ਼ਰ ਨਾਲ ਦੇਖ ਰਹੇ ਨੇ, ਉਹ ਤਾਂ ਸਾਰੇ ਪਾਸੇ ਦੀ ਖਬਰ ਵੇਖ ਕੇ ਤਾਂ ਉਹ ਇਸ ਦੀਆਂ ਨੈਗੇਟਿਵਸ ਤੇ ਪੋਜ਼ਿਟਿਵਸ ਜਿਹੜੀਆਂ ਕੰਪੇਅਰ ਕਰ ਰਹੇ ਨੇ। ਪਰ ਜਿਹੜੀ ਉਹਦੇ ਵਿੱਚ ਈਵਨ ਲੈਫਟ ਦੇ ਵੀ ਕਈ ਆਊਟਲੈਟ ਜਿਹੜੇ ਨੇ, ਉਹਨਾਂ ਦੀ ਜਿਹੜੀ ਰਿਪੋਰਟਿੰਗ ਰਹੀ ਆ ਉਹ ਵੀ ਗੁੱਡ ਰਹੀ ਆ, ਬੜੀ ਓਪਨ ਰਹੀ ਆ, ਬੜੀ ਕ੍ਰਿਟੀਕਲ ਰਹੀ ਆ। ਪਰ ਮੈਨੂੰ ਲੱਗਦਾ ਕਿ ਜਿਹੜੇ ਇੰਡੀਵਿਜੂਅਲਸ ਦੇ ਆਪਣੇ ਬਾਇਸਿਸ ਨੇ, ਠੀਕ ਆ, ਜਾਂ ਜਿਹੜੇ ਬਿਲਕੁਲ ਐਜਿਸ ਤੇ ਕਈ ਬੈਠੇ ਸੀਗੇ, ਜਾਂ ਜਿਹਨੂੰ ਤੁਸੀਂ ਕਹਿ ਸਕਦੇ ਆ ਕਿ ਜਿਹੜੇ ਫੀਅਰਫੁਲ ਵੀ ਨੇ, ਹਨਾ। ਇੱਕ ਉਹ ਵੀ ਗੱਲ ਹੁੰਦੀ ਹੈ ਕਿ ਜਿਹੜੇ ਇੱਕ ਪਾਰਟਿਕੂਲਰ ਲਿਮਿਟ ਤੱਕ, ਬੜੀ ਫਨੀ ਗੱਲ, ਜਿਹੜੀ ਬੜੀ ਇੰਟਰਸਟਿੰਗ ਗੱਲ ਉਹ ਮੈਨੂੰ ਵੇਖਣ ਨੂੰ ਮਿਲੀ। ਮੈਂ ਕੁਛ ਇੱਕ ਅਕਾਊਂਟਸ ਨੂੰ ਅਬਜ਼ਰਵ ਕਰ ਰਿਹਾ ਸੀਗਾ ਕਿ ਜਿਹੜੇ ਜਦੋਂ ਮੋਰਚਾ ਉੱਤੇ ਜਾ ਰਿਹਾ ਸੀਗਾ ਤੇ ਉਹ ਕ੍ਰੈਡਿਟ ਲੈਣ ਵਾਲਿਆਂ ਵਿੱਚ ਸਭ ਤੋਂ ਮੂਹਰਲੀਆਂ ਸਫਾਂ ਦੇ ਵਿੱਚ ਸੀਗੇ, ਠੀਕ ਹੈ ਜੀ, ਜਿਨ੍ਹਾਂ ਨੂੰ ਤੁਸੀਂ ਕਹਿ ਸਕਦੇ ਹੋ ਕਿ ਇੱਕ ਨੈਸ਼ਨਲਿਸਟਿਕ ਫਰੇਮਵਰਕ ਦੇ ਵਿੱਚ ਵੱਡੇ ਗਰੋ ਹੋਏ ਲੋਕ ਜਿਹੜੇ ਹੈਗੇ ਨੇ, ਤੇ ਉਹੋ ਹੀ ਸਭ ਤੋਂ ਵੱਧ ਵਿਦਆਊਟ ਕ੍ਰਿਟੀਕਲ ਐਨਾਲਿਸਿਸ ਕੀਤਿਆਂ ਇਹ ਸਾਰੇ ਇਵੈਂਟਸ ਨੂੰ ਭੰਡਣ ਵਾਲਿਆਂ ਵਿੱਚ ਹੀ ਉਹ ਪਹਿਲੀ ਕਤਾਰ 'ਚ ਸੀਗੇ। ਸੋ ਮੈਨੂੰ ਲੱਗਦਾ ਕਿ ਇਹ ਡਿਪੈਂਡ ਇਸ ਚੀਜ਼ ਦੇ ਉੱਤੇ ਕਰ ਰਿਹਾ ਕਿ ਜਿਹੜੇ ਇੰਡੀਵਿਜੂਅਲ ਨੇ ਉਹ ਕਿੰਨੀ ਕੁ ਮਤਲਬ ਸੁਹਿਰਦਤਾ ਦੇ ਨਾਲ ਇਨਫੋਰਮੇਸ਼ਨ ਨੂੰ ਸੈਪਰੇਟ ਕਰਨ ਦੀ ਤੇ ਇਨਫੋਰਮੇਸ਼ਨ ਸੀਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਮੈਨੂੰ ਲੱਗਦਾ ਕਿ ਜਿਹੜੇ ਥੋੜੇ ਸੂਝਵਾਨ ਲੋਕ ਨੇ ਉਹ ਮਲਟੀਪਲ ਪਰਸਪੈਕਟਿਵਸ ਦੇ ਕੇ ਫਿਰ ਆਪਣਾ ਓਪੀਨੀਅਨ ਬਣਾ ਰਹੇ ਨੇ। ਜੀ ਜੀ। ਸੋ ਅਸੀਂ ਗੱਲਬਾਤ ਕਰਦੇ ਹਾਂ ਜਸ਼ਨਦੀਪ ਜੀ, ਤੁਹਾਡੇ ਵੱਲ ਆਉਂਦੇ ਹਾਂ ਕਿ ਕਾਫੀ ਸੋਸ਼ਲ ਮੀਡੀਆ ਫੋਲੋਅਰਸ ਆ ਜਿਹੜੇ, ਚਲੋ ਇੱਕ ਤਾਂ ਜਿਹੜੇ ਜਿਨ੍ਹਾਂ ਨੇ ਪ੍ਰੋਪੇਗੈਂਡਾ ਕਰਨਾ ਉਹਨਾਂ ਤਾਂ ਕਰਨਾ ਹੀ ਆ, ਪਰ ਜਿਹੜੇ ਕਾਫੀ ਸੋਸ਼ਲ ਮੀਡੀਆ ਹੈਂਡਲਸ ਅਸੀਂ ਦੇਖੇ ਆ ਜਿਹੜੇ ਕਿ ਲੋਕਾਂ ਨੂੰ ਅਸੀਂ ਮੰਨਿਆ ਜਾਂਦਾ ਕਿ ਲਿਬਰਲਸ ਆ, ਉਹਨਾਂ ਕਾਫੀ ਜ਼ਿਆਦਾ ਇਸ ਚੀਜ਼ ਦੇ ਉੱਤੇ ਪੋਜ਼ਿਟਿਵ ਖਬਰਾਂ ਦਿੱਤੀਆਂ ਸੋਸ਼ਲ ਮੀਡੀਆ ਦੇ ਉੱਤੇ। ਉਹਨਾਂ ਦੇ ਕਮੈਂਟਸ ਵੀ ਅਸੀਂ ਦੇਖੇ, ਜਿਨ੍ਹਾਂ ਵਿੱਚ ਕੁਝ ਐਗਜ਼ਾਮਪਲ ਜਿੱਦਾਂ ਅਮਨਦੀਪ ਸਿੰਘ ਹੋਣਾ ਲਈ ਹੈ ਕਿ ਫਲੈਗ ਦੀ ਇਨਫੋਰਮੇਸ਼ਨ ਵੀ ਕਾਫੀ ਸੋਸ਼ਲ ਮੀਡੀਆ ਹੈਂਡਲਸ ਤੋਂ ਆਈਆਂ, ਜਾਂ ਇਹ ਗੱਲਾਂ ਬਾਤਾਂ ਕਹੀਆਂ ਜਾ ਰਹੀਆਂ ਸੀ ਕਿ ਦੇਖੋ ਮਿਲੀਅਨ ਤੋਂ ਉੱਪਰ ਦਾ ਇਕੱਠ ਆ, 10 ਲੱਖ ਤੋਂ ਉੱਪਰ ਲੋਕਾਂ ਦਾ ਇਕੱਠ ਆ, 2 ਲੱਖ ਦੇ ਕਰੀਬ ਟਰੈਕਟਰ ਹੋਣਗੇ, ਪਰ ਦਿੱਲੀ ਪਹੁੰਚੇ ਕੋਈ ਵਾਇਲੈਂਸ ਨਹੀਂ ਹੋਈ। ਕਿਉਂਕਿ ਇੰਡੀਆ ਦਾ ਤੁਸੀਂ ਸਾਰਾ ਇਨਫਰਾਸਟਰਕਚਰ ਦੇਖੋ, ਕੋਈ ਵੀ ਕਿਤੇ ਕੋਈ ਬੰਦ ਹੁੰਦਾ, ਕਿਤੇ ਕੋਈ ਇੱਦਾਂ ਦੀ ਗੱਲਬਾਤ ਹੁੰਦੀ ਆ ਤੇ ਸਾੜ ਫੂਕ ਦੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ, ਪਰ ਇਸ ਘਟਨਾ ਦੇ ਵਿੱਚ, ਇਸ ਗੱਲਬਾਤ ਦੇ ਵਿੱਚ ਕੋਈ ਕਿਸਾਨਾਂ ਦੇ ਵੱਲੋਂ ਸਾੜ ਫੂਕ ਨਹੀਂ ਵੇਖਣ ਨੂੰ ਆਪਾਂ ਨੂੰ ਮਿਲੀ। ਸੋ ਉਹਦਾ ਵੀ ਕਾਫੀ ਜਿਹੜਾ ਇੰਪੈਕਟ ਸਾਨੂੰ ਮਿਲਿਆ ਸੋਸ਼ਲ ਮੀਡੀਆ ਦੇ ਉੱਤੇ, ਜਿਹੜੀਆਂ ਵੌਇਸਿਸ ਚੱਲ ਰਹੀਆਂ। ਸੋ ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋ? ਬਿਲਕੁਲ ਬਾਈ, ਸੋਸ਼ਲ ਮੀਡੀਆ ਨੇ ਇਸ ਸਾਰੇ ਪ੍ਰੋਟੈਸਟ ਦੇ ਦੌਰਾਨ ਇੱਕ ਬੜੀ ਅਹਿਮ ਭੂਮਿਕਾ ਨਿਭਾਈ ਹੈ। ਇਸ ਤੋਂ ਪਹਿਲਾਂ ਜਿਹੜਾ ਇੱਕ ਵਰਡ ਬੜਾ ਫੇਮਸ ਹੋਇਆ ਸੀਗਾ ਇਨਫਲੂਐਂਸਰਸ ਦਾ, ਕਿ ਇਹਨਾਂ ਦਾ ਇਨਫਲੂਐਂਸ ਹੁੰਦਾ, ਉਸ 'ਤੇ ਰਿਗਾਰਡਿੰਗ ਕੁਝ ਕੁ ਐਕਟਰਸ ਆਪਾਂ ਦੇਖਿਆ ਕਿ ਪਿਛਲੇ ਟਾਈਮ ਦੇ ਵਿੱਚ ਕਾਫੀ ਸਟਿੰਗ ਆਪਰੇਸ਼ਨਸ ਵੀ ਹੋਏ ਉਹਨਾਂ ਦੇ, ਕਿ ਕਿਸ ਤਰੀਕੇ ਦੇ ਨਾਲ ਇਹ ਸਾਰਾ ਜਿਹੜਾ ਇਕੋ ਸਿਸਟਮ ਉਹ ਬਿਲਡ ਕੀਤਾ ਜਾਂਦਾ ਕਿਸੇ ਵੀ ਖਬਰ ਨੂੰ ਜਾਂ ਕਿਸੇ ਵੀ ਗੱਲਬਾਤ ਨੂੰ ਪ੍ਰਚਾਰਨ ਦੇ ਲਈ, ਕਿਸ ਤਰੀਕੇ ਦੇ ਨਾਲ ਪੈਸੇ ਆਫਰ ਕੀਤੇ ਜਾਂਦੇ, ਇੱਕ ਟਵੀਟ, ਇੱਕ ਪੋਸਟ ਦੇ ਕਿੰਨੇ ਲੱਖਾਂ ਰੁਪਇਆ ਇੰਡੀਆ ਦੇ ਵਿੱਚ ਦਿੱਤਾ ਜਾਂਦਾ। ਸੋ ਇਸ ਮੌਕੇ ਦੇ ਉੱਤੇ ਜਿਹੜਾ ਬਹੁਤ ਇੱਕ ਪੋਜ਼ੀਟਿਵ ਆਇਆ ਨਾ, ਕਿ ਜਿਹੜਾ ਸਾਡਾ ਯੂਥ ਹੈ, ਜਿਨ੍ਹਾਂ ਦੇ ਚਾਹੇ ਕਿਸੇ ਦੇ ਹਜ਼ਾਰਾਂ ਦੇ ਵਿੱਚ ਜਿਨ੍ਹਾਂ ਦੇ ਫੋਲੋਅਰਸ ਹੋਣ, ਚਾਹੇ ਮਿਲੀਅਨਸ ਦੇ ਵਿੱਚ ਹੋਣ, ਚਾਹੇ ਸਾਡੇ ਕਲਾਕਾਰ ਹੋਣ, ਚਾਹੇ ਐਕਟਰ ਹੋਣ, ਉਹ ਆਪਣੇ ਲੋਕਾਂ ਦੇ ਪਿੱਛੇ ਆ ਕੇ ਖੜ੍ਹ ਗਏ। ਉਹਨਾਂ ਨੇ ਪੂਰਾ ਡਟ ਕੇ ਸਾਥ ਦਿੱਤਾ ਇਸ ਚੀਜ਼ ਦਾ। ਕੱਲ੍ਹ ਵੀ ਜਿਸ ਤਰੀਕੇ ਦੇ ਨਾਲ ਅਸੀਂ ਸ਼ੁਰੂ ਦੇ ਵਿੱਚ ਵੀ ਜਦੋਂ ਨਵੰਬਰ ਦੇ ਵਿੱਚ ਅਸੀਂ ਦਿੱਲੀ ਕੂਚ ਕੀਤਾ, ਤਾਂ ਅਸੀਂ ਦੇਖਿਆ ਕਿ ਉਸ ਟਾਈਮ ਦੇ ਉੱਤੇ ਇੱਕ ਬੜੀ ਵੱਡੀ ਜ਼ਿੰਮੇਵਾਰੀ ਸੀ। ਇੱਕ ਤਾਂ ਸੰਗਤ ਜੋ ਦਿੱਲੀ ਜਾ ਰਹੇ ਸੀ ਉਹ ਆਪਣਾ ਕੰਮ ਕਰ ਰਹੇ ਸੀ, ਬਟ ਬੈਕ ਐਂਡ ਦੇ ਉੱਤੇ ਜਿਹੜੀ ਇੱਕ ਇੰਪੋਰਟੈਂਟ ਚੀਜ਼ ਸੀ ਕਿ ਆਮ ਤੌਰ ਦੇ ਉੱਤੇ ਕੀ ਦੇਖਿਆ ਗਿਆ ਪਾਸਟ ਦੇ ਵਿੱਚ, ਕਿ ਇੱਕ ਨੈਰੇਟਿਵ ਘੜਿਆ ਜਾਂਦਾ ਜੋ ਗਰਾਊਂਡ 'ਤੇ ਹੋ ਰਿਹਾ ਹੁੰਦਾ, ਉਹਦੇ ਨਾਲ ਟੋਟਲੀ ਉਲਟ ਜਿਹੜਾ ਇਨਫੋਰਮੇਸ਼ਨ ਬਬਲ ਦੀ ਗੱਲ ਜਿਵੇਂ ਰਵਿੰਦਰ ਬਾਈ ਨੇ ਕੀਤੀ, ਉਹ ਟੋਟਲੀ ਜਿਹੜਾ ਆਮ ਦੂਜੇ ਭਾਰਤ ਵਾਸੀ ਨੇ ਉਹਨਾਂ ਦੇ ਲਈ ਇੱਕ ਟੋਟਲੀ ਡਿਫਰੈਂਟ ਖਬਰ ਬਣਾ ਦਿੱਤੀ ਜਾਂਦੀ ਹੈ। ਬਟ ਸੋਸ਼ਲ ਮੀਡੀਆ ਨੇ ਤੇ ਯੰਗਸਟਰਸ ਨੇ ਉਹਨੂੰ ਇਸ ਵਾਰੀ ਤੋੜਨ ਦੇ ਵਿੱਚ ਇੱਕ ਬਹੁਤ ਅਹਿਮ ਭੂਮਿਕਾ ਨਿਭਾਈ ਹੈ।
ਚਾਹੇ ਉਹ ਰੋਜ਼ ਹੈਸ਼ਟੈਗ ਟ੍ਰੈਂਡਿੰਗ ਹੋਵੇ ਟਵਿੱਟਰ ਦੇ ਉੱਤੇ, ਜਿੱਥੇ ਸਭ ਤੋਂ ਵੱਧ ਇਹ ਚੀਜ਼ ਪ੍ਰਚਾਰੀ ਜਾਂਦੀ ਹੈ। ਅਤੇ ਇਹ ਦੇਖਿਆ ਗਿਆ ਕਿ ਜਿਹੜੀ ਭਾਰਤ ਦੀ ਪੋਲੀਟਿਕਸ ਉਹ ਕਾਫੀ ਇਨਫਲੂਐਂਸ ਰਹਿੰਦੀ ਹੈ ਇਸ ਚੀਜ਼ ਤੋਂ, ਕਿ ਕਿਸ ਤਰੀਕੇ ਦੇ ਹੈਸ਼ਟੈਗ, ਕਿਸ ਤਰੀਕੇ ਦੀ ਗੱਲਬਾਤ ਆ ਜਿਹੜੀ ਉੱਥੇ ਚੱਲ ਰਹੀ ਹੈ। ਲਗਾਤਾਰ ਕਿਸੇ ਵੀ ਚੀਜ਼ ਦੀ, ਚਾਹੇ ਕੋਈ ਕਮੀ ਪੇਸ਼ੀ ਹੋਵੇ, ਚਾਹੇ ਕੋਈ ਵੀ ਚੀਜ਼ ਲੱਗਦੀ ਹੋਵੇ ਆਮ ਪਬਲਿਕ ਨੂੰ ਕਿ ਇਹ ਚੀਜ਼ ਦੇ ਐਵੇਂ ਨਹੀਂ, ਐਵੇਂ ਹੋਣੀ ਚਾਹੀਦੀ ਸੀ, ਤਾਂ ਉਸ ਚੀਜ਼ ਦੇ ਵਿੱਚ ਵੀ ਸੋਸ਼ਲ ਮੀਡੀਆ ਨੇ ਕਾਫੀ ਇੰਪੋਰਟੈਂਟ ਰੋਲ ਪਲੇ ਕੀਤਾ। ਇੱਕ ਦੋ ਜਿਹੜੇ ਯੰਗਸਟਰ ਨਿਊਜ਼ ਰਿਪੋਰਟਰ ਨਿਕਲ ਕੇ ਆਏ ਨੇ, ਉਹਨਾਂ ਦੀ ਬੜੀ ਖੁਸ਼ੀ ਹੈ ਕਿ ਉਹਨਾਂ ਨੇ ਜਿਹੜਾ ਆਪਣਾ ਕੰਮ ਹੈ ਉਹ ਬੜਾ ਬਖੂਬੀ ਨਿਭਾਇਆ, ਅਤੇ ਉਹ ਦਿਨੋਂ ਦਿਨ ਜਿਹੜੇ ਉਹ ਪੋਲਿਸ਼ ਹੁੰਦੇ ਜਾ ਰਹੇ ਆ, ਬੜੇ ਵਧੀਆ ਤਰੀਕੇ ਦੇ ਵਿੱਚ ਜਿਹੜੇ ਆਮ ਲੋਕਾਂ ਦੀ ਜਿਹੜੀ ਆਵਾਜ਼ ਬਣਦੇ ਜਾ ਰਹੇ ਆ। ਇਸ ਮੌਕੇ ਦੇ ਉੱਤੇ ਵੀ ਬੜਾ ਸੈਂਸਿਟਿਵ ਮੋਡ ਆ ਇਹ, ਸਾਨੂੰ ਸਾਰਿਆਂ ਨੂੰ ਆਪਣੀ ਜਿਹੜੀ ਜ਼ਿੰਮੇਵਾਰੀ ਉਹ ਨਿਭਾਉਣੀ ਚਾਹੀਦੀ ਹੈ, ਅਤੇ ਤਾਂ ਕਿ ਜਿਹੜਾ ਨੈਰੇਟਿਵ ਹੈ ਗਰਾਊਂਡ 'ਤੇ ਜਿਹੜੇ ਯੋਧੇ ਇਸ ਟਾਈਮ ਡਟੇ ਹੋਏ ਨੇ, ਕਿਸਾਨ ਭਾਈ ਸਾਡੇ ਡਟੇ ਹੋਏ ਨੇ, ਉਹਨਾਂ ਨੇ ਜਿਹੜਾ ਕੰਮ ਕਰਨਾ ਉਹ ਕਰ ਰਹੇ ਆ, ਬਟ ਔਨਲਾਈਨ ਅਤੇ ਬਾਹਰੋਂ ਅਸੀਂ ਉਹਨਾਂ ਦੀ ਕਿਵੇਂ ਵੀ ਮਦਦ ਕਰ ਸਕਦੇ ਹਾਂ ਤਾਂ ਕਿ ਉਹ ਉੱਥੇ ਸੁਰੱਖਿਅਤ ਮਹਿਸੂਸ ਕਰ ਸਕਣ, ਤਾਂ ਕਿ ਉਹਨਾਂ ਨੂੰ ਲੱਗੇ ਕਿ ਸਾਡੇ ਜਿਹੜੇ ਭਾਈ ਬੰਧੂ ਨੇ ਜਿਹੜੇ ਇੱਥੇ ਨਹੀਂ ਪਹੁੰਚ ਸਕੇ, ਉਹ ਸਾਡੇ ਨਾਲ ਮੋਢਾ ਜੋੜ ਕੇ ਖੜੇ ਨੇ। ਉਸ ਦੇ ਰਿਗਾਰਡਿੰਗ ਹਾਲੇ ਵੀ ਸਾਨੂੰ ਕੰਮ ਆ ਜਿਹੜਾ ਉਹ ਕਾਫੀ ਕਰਨ ਦੀ ਲੋੜ ਹੈ ਸੋਸ਼ਲ ਮੀਡੀਆ ਦੇ ਦੁਆਰਾ। ਜੀ ਧੰਨਵਾਦ। ਤੇ ਅਖੀਰ ਦੇ ਵਿੱਚ ਮੇਰਾ ਇੱਕ, ਕਿਉਂਕਿ ਜਿੱਦਾਂ ਪਹਿਲਾਂ ਮੈਂ ਗੱਲ ਕੀਤੀ ਕਿ ਐਡਾ ਵੱਡਾ ਜਦੋਂ ਕੋਈ ਵਰਤਾਰਾ ਹੁੰਦਾ ਉਹਨੂੰ ਹਰ ਇੱਕ ਪੱਖ ਤੋਂ ਤੇ ਆਪਾਂ ਨਹੀਂ ਕਵਰ ਕਰ ਸਕਦੇ, ਮੇ ਵੀ ਆਪਾਂ ਥੋੜ੍ਹੇ ਜਿਹੇ ਪੱਖਾਂ ਨੂੰ ਉਹ ਵੀ ਛੂਹ ਸਕਦੇ ਹਾਂ। ਪਰ ਜਾਂਦੇ ਜਾਂਦੇ ਇੱਕ ਜਿਹੜੀ ਗੱਲ ਬੜੀ ਅਹਿਮ ਆ ਉਹ ਇਹ ਆ ਕਿ ਜਿਹੜੀਆਂ ਮੁੱਖ ਮੰਗਾਂ 26 ਤਰੀਕ ਤੋਂ ਪਹਿਲੇ ਸੀ, 26 ਤਰੀਕ ਦੀ ਸਵੇਰ ਨੂੰ ਸੀ, 26 ਤਰੀਕ ਨੂੰ ਆ ਸਾਰਾ ਇੰਸੀਡੈਂਟ ਹੁੰਦੇ ਆ, 26 ਦੀ ਰਾਤ ਨੂੰ ਜਾਂ 27 ਦੀ ਹੁਣ ਜਿੱਦਾਂ ਸਵੇਰ ਕਹਿ ਲਓ, ਮੰਗਾਂ ਤਾਂ ਅਜੇ ਵੀ ਉਹੀ ਆ, ਬਿੱਲ ਵਾਪਸ ਕਰਾਉਣ ਦੀਆਂ ਜਾਂ ਉਹਦੇ ਸੰਬੰਧ ਦੇ ਵਿੱਚ। ਸੋ ਵਾਰੋ ਵਾਰੀ ਅਸੀਂ ਰਾਊਂਡ ਦਾ ਟੇਬਲ ਚੱਲਦੇ ਹਾਂ। ਸਭ ਤੋਂ ਪਹਿਲਾਂ ਅਰਵਿੰਦਰ ਸਿੰਘ ਜੀ, ਤੁਸੀਂ ਐਕੈਡੈਮਿਕ ਵਿੱਚ ਤੁਹਾਡਾ ਐਕਸਪੀਰੀਅੰਸ ਆ, ਕਾਫੀ ਲੰਮਾ ਸਮੇਂ ਦਾ ਤਜਰਬਾ ਤੁਹਾਡਾ, ਤੇ ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ ਕਿ ਐਜ਼ ਅ ਪੰਜਾਬੀ ਰੇਡੀਓ USA ਦੇ ਜਿੱਦਾਂ ਸਰੋਤੇ ਹੋ ਗਏ, ਜਾਂ ਐਜ਼ ਅ ਯੂਥ ਜਿਹੜੇ ਲੋਕੀ ਆਰਗੇਨਾਈਜੇਸ਼ਨਾਂ ਦੇ ਨਾਲ ਜੁੜੇ ਨੇ, ਜਾਂ ਕਿਸੇ ਵੀ ਜਥੇਬੰਦੀਆਂ ਦੇ ਨਾਲ ਔਨ ਗਰਾਊਂਡ ਜੁੜੇ ਨੇ, ਜਾਂ ਡਾਇਸਪੋਰਾ ਦੇ ਵਿੱਚ ਨੇ, ਕਿਤੇ ਵੀ ਦੁਨੀਆ ਦੇ ਵਿੱਚ ਜਿਨ੍ਹਾਂ ਦੀ ਇਸ ਗੱਲਬਾਤ ਦੇ ਉੱਤੇ ਅੱਖ ਆ, ਉਹਨਾਂ ਨੂੰ ਅੱਗੇ ਉਹਨਾਂ ਦੇ ਲਈ ਤੁਹਾਨੂੰ ਕੀ ਲੱਗਦਾ ਕਿ ਆਪਾਂ ਇਕੱਠੇ ਹੋ ਕੇ ਕਿੱਦਾਂ ਹੈਲਪ ਕਰ ਸਕਦੇ, ਜਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ? ਮੈਨੂੰ ਲੱਗਦਾ ਤੇ ਪਹਿਲੀ ਗੱਲ ਤਾਂ ਜਿਹੜੀ ਹੈਗੀ ਆ ਉਹ ਇਹ ਕਿ ਜਿਹੜੇ ਇੱਦਾਂ ਦੇ ਇੰਸੀਡੈਂਟ ਹੁੰਦੇ ਨੇ, ਹੈ ਨਾ, ਮਤਲਬ ਉੱਥੇ ਜਿਸ ਹਿਸਾਬ ਨਾਲ ਜਿੰਨੇ ਲੋਕੀ ਇਕੱਠੇ ਹੋਏ ਨੇ, ਇੱਕ ਐਡੇ ਵੱਡੇ ਇਕੱਠ ਨੂੰ ਸੁਹਿਰਦ ਤਰੀਕੇ ਨਾਲ ਮੈਨੇਜ ਕਰਨਾ ਹੀ ਆਪਣੇ ਆਪ ਦੇ ਵਿੱਚ ਇੱਕ ਚੈਲੰਜ ਹੁੰਦਾ। ਉਹਦੇ ਬਾਵਜੂਦ 2 ਮਹੀਨੇ ਉੱਥੇ ਬੈਠੇ ਹੋਣ ਦੇ ਬਾਵਜੂਦ ਕਿਸੇ ਤਰ੍ਹਾਂ ਦੀ ਕੋਈ ਹਿੰਸਾ ਨਹੀਂ ਹੋਈ, ਕਿਸੇ ਤਰ੍ਹਾਂ ਦਾ ਕੋਈ ਹੋਰ ਵਰਤਾਰਾ ਨਹੀਂ ਵਰਤਿਆ, ਤਾਂ ਮੈਨੂੰ ਲੱਗਦਾ ਵੀ ਇਸ ਗੱਲ ਤੇ ਬੜਾ ਪ੍ਰਾਊਡ ਫੀਲ ਕਰਨਾ ਚਾਹੀਦਾ। ਠੀਕ ਹੈ ਨਾ। ਜਿਹੜਾ ਡੈਫੀਨੇਟਲੀ, ਕਿਉਂਕਿ ਗਵਰਨਮੈਂਟ ਜਿਹੜੀ ਆ ਉਹ ਇਸ ਚੀਜ਼ ਚੋਂ ਨਿਕਲਣਾ ਚਾਹੁੰਦੀ ਆ, ਮਤਲਬ ਗਵਰਨਮੈਂਟ ਜਿਹੜੀ ਆ ਉਹ ਮੰਗਾਂ ਨਹੀਂ ਮੰਨਣਾ ਚਾਹੁੰਦੀ ਕਾਰਪੋਰੇਟ ਪ੍ਰੈਸ਼ਰਸ ਦੇ ਥੱਲੇ। ਸੋ ਡੈਫੀਨੇਟਲੀ ਮਤਲਬ ਜਿਹੜੀ ਗਵਰਨਮੈਂਟ ਹੋਊਗੀ ਉਹ ਤਾਂ ਢਹਿੰਦੀ ਕਲਾ ਵਾਲੇ ਪਰਸਪੈਕਟਿਵ ਬਿਲਡ ਕਰੂਗੀ ਹੀ ਕਰੂਗੀ। ਸੋ ਮੈਨੂੰ ਲੱਗਦਾ ਕਿ ਇਹ ਹਰੇਕ ਜਿਹੜਾ ਵੀ ਇਸ ਮੋਰਚੇ ਦੇ ਨਾਲ, ਜਾਂ ਜਿਹੜਾ ਵੀ ਪੰਜਾਬ ਦੀ ਐਥੋਸ ਦੇ ਨਾਲ ਜੁੜਿਆ ਹੋਇਆ ਇੰਡੀਵਿਜੂਅਲ ਹੈਗਾ, ਜਾਂ ਪੰਜਾਬੀ ਹੈਗਾ, ਜਾਂ ਇਨਸਾਨ ਹੈਗਾ, ਜਾਂ ਭਾਰਤੀ ਹੈਗਾ, ਕਿਉਂਕਿ ਜੇ ਤੁਸੀਂ ਉਹਨੂੰ ਉਹਦੇ ਲਈ ਬਹੁਤ ਇੰਪੋਰਟੈਂਟ ਹੈ ਕਿ ਉਹਦੀ ਜਿਹੜੀ ਕਨਵਰਸੇਸ਼ਨ ਆ, ਉਹਦੀ ਜਿਹੜੀ ਥਾਟ ਪ੍ਰੋਸੈਸ ਆ, ਉਹ ਚੜ੍ਹਦੀ ਕਲਾ ਵਾਲੀ ਰਹੇ। ਜੇ ਤੁਸੀਂ ਇਸ ਨੂੰ ਮੈਨੂੰ ਲੱਗਦਾ ਕਿ ਈਵਨ ਨਿਸ਼ਾਨ ਸਾਹਿਬ ਦੀ ਜਿਹੜੀ ਸਿੰਬਲਿਜ਼ਮ ਆ, ਮੈਂ ਉਹਨੂੰ ਇਸ ਤਰੀਕੇ ਦੇ ਨਾਲ ਦੇਖਦਾ। ਮੈਨੂੰ ਲੱਗਦਾ ਕਿ ਜਿਹੜੀ ਆਪਣੀ ਕਮਿਊਨਿਟੀ ਹੈਗੀ ਆ, ਉਹ ਜਿਹੜਾ ਨਿਸ਼ਾਨ ਸਾਹਿਬ ਆ ਉਹ ਇੱਕ ਇਦਾਂ ਦਾ ਸਿੰਬਲ ਆ ਜਿਹੜਾ ਓਵਰ ਸੈਂਚੁਰੀਜ਼ ਮਤਲਬ ਜਰਵਾਣਿਆਂ ਦੇ ਅਗੇਂਸਟ ਖੜਨ ਦਾ ਸਿੰਬਲ ਬਣਿਆ ਰਿਹਾ। ਸੋ ਉਹ ਸਦਾ ਇਹ ਰਿਮਾਈਂਡ ਕਰਾਉਂਦਾ ਹੈ ਕਿ ਜਿਹੜੀ ਤੁਹਾਡੀ ਲਾਇਲਟੀ ਹੈਗੀ ਆ, ਹਨਾ, ਉਹ ਸਰਬੱਤ ਦੇ ਭਲੇ ਦੀ ਲਾਇਲਟੀ ਆ। ਸੋ ਉਹਦਾ ਮੀਨਿੰਗ ਇਹ ਆ ਕਿ ਜੇ ਕੱਲ ਨੂੰ ਭਾਰਤ ਦੇ ਵਿੱਚ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਅਥੋਰਿਟੇਰੀਅਨ ਜੇ ਰੂਲਰ ਕੱਲ ਨੂੰ, ਜਾਂ ਅਥੋਰਿਟੇਰੀਅਨ ਰੂਲ ਇੱਥੇ ਆਉਂਦਾ ਵੀ ਹੈਗਾ, ਤਾਂ ਉਹਦੇ ਵਿੱਚ ਵੀ ਜਿਹੜਾ ਪੰਜਾਬ ਦਾ ਜਾਂ ਜਿਹਦੀ ਲਾਇਲਟੀ ਜਿਹੜੀ ਹੈਗੀ ਉਹ ਸਰਬੱਤ ਦੇ ਭਲੇ ਦੀ ਆ, ਤਾਂ ਉਹ ਖੜੂਗਾ ਇਸ ਚੀਜ਼ ਦੇ ਨਾਲ। ਸੋ ਮੈਨੂੰ ਲੱਗਦਾ ਕਿ ਇਹ ਚੀਜ਼ ਜਿਹੜੀ ਆ, ਇਹਨੂੰ ਤਰੀਕੇ ਦੇ ਨਾਲ ਵੇਖਣਾ ਚਾਹੀਦਾ, ਇਸ ਚੀਜ਼ ਨੂੰ ਘੋਖਣਾ ਚਾਹੀਦਾ। ਤੇ ਜਿਹੜਾ ਨੈਰੇਟਿਵ, ਜਿਹੜੀਆਂ ਦੂਜੀਆਂ ਸਫਾਂ ਜਿਹੜੀਆਂ ਇਸ ਮੋਰਚੇ ਨੂੰ ਦਬਾਉਣ ਦੀ ਕੋਸ਼ਿਸ਼ ਕਰਨਗੀਆਂ, ਉਸ ਨੈਰੇਟਿਵ ਨੂੰ ਉਹ ਪੁਸ਼ ਕਰਨਗੀਆਂ, ਉਸ ਨੈਰੇਟਿਵ ਵਾਲੇ ਟ੍ਰੈਪ 'ਚ ਫਸਣਾ ਨਹੀਂ ਚਾਹੀਦਾ। ਜੀ। ਸੋ ਅਮਨਦੀਪ ਜੀ, ਤੁਹਾਡਾ ਕੀ ਵਿਚਾਰ ਆ? ਤੁਸੀਂ ਕੀ ਕਹਿੰਦੇ ਹੋ?
ਮੈਂ ਅਰਵਿੰਦਰ ਦੀ ਗੱਲ ਨਾਲ ਪੂਰਾ ਸਹਿਮਤ ਹਾਂ ਤੇ ਇਹਦੇ ਵਿੱਚ ਹੋਰ 3-4 ਚੀਜ਼ਾਂ ਜਿਹੜੀਆਂ ਆਪਾਂ ਦੱਸਣਾ ਰਹਿ ਗਏ ਜਾਂ ਗੌਰ ਕਰਨ ਵਾਲੀਆਂ ਸੀਗੀਆਂ। ਨਿਸ਼ਾਨ ਸਾਹਿਬ ਵਾਕਈ ਦੱਸਦਾ ਹੈ ਕਿ ਜ਼ੁਲਮ ਦੇ ਖਿਲਾਫ ਕਿੱਦਾਂ ਖੜਨਾ ਆ ਤੇ ਸੱਭੇ ਸਾਂਝੀਵਾਲ ਸਦਾਇਨ ਦਾ ਮੈਸੇਜ ਨਾਲ ਦੀ ਨਾਲ ਕਿਵੇਂ ਦੇਣਾ ਆ। ਸੋ ਜਿੱਦਾਂ ਆਪਾਂ ਜੇ ਟੈਕਨੀਕਲੀ ਗੱਲ ਕਰੀਏ ਤਾਂ ਇੱਕ ਐਂਟੀਨਾ ਹੁੰਦਾ ਜਿੱਥੋਂ ਬ੍ਰੌਡਕਾਸਟ ਹੁੰਦਾ ਹੈ, ਸਾਰੇ ਪਾਸੇ ਮੈਸੇਜ ਜਾਂਦਾ ਆ, ਜਿੱਦਾਂ ਤੁਹਾਡੇ ਰੇਡੀਓ ਦੇ ਐਂਟੀਨਾਸ ਹੋਣਗੇ। ਸੋ ਇੱਕ ਜਿਹੜਾ ਹਾਈ ਐਲਟੀਟਿਊਡ ਤੇ ਐਂਟੀਨਾ ਲੱਗਾ ਆ ਉਹ ਜ਼ਿਆਦਾ ਏਰੀਆ ਕਵਰ ਕਰੇਗਾ। ਦਿੱਲੀ ਦਾ ਉਹ ਮੰਜ਼ਰ, ਉਹ ਜਗ੍ਹਾ, ਦਿੱਲੀ ਦੀ ਉਹ ਥਾਂ ਜਿਹੜੀ ਉਹ ਇੱਕ ਤਰ੍ਹਾਂ ਦਾ ਬ੍ਰੌਡਕਾਸਟਿੰਗ ਮੈਸੇਜ ਇੱਥੋਂ 15 ਅਗਸਤ ਦੇ ਔਰ 26 ਜਨਵਰੀ ਦੇ ਮੈਸੇਜ ਜਾਂਦੇ ਆ ਕਿ ਦੁਨੀਆ ਨੂੰ ਕੀ ਮੈਸੇਜ ਦੇਣਾ ਜਾਂ ਦੇਸ਼ ਨੂੰ ਕੀ ਮੈਸੇਜ ਦੇਣਾ। ਨਿਸ਼ਾਨ ਸਾਹਿਬ ਦਾ ਉੱਥੇ ਝੁਲਣਾ ਇਹ ਮੈਸੇਜ ਆਈ ਥਿੰਕ ਬ੍ਰੌਡਕਾਸਟ ਕਰ ਰਿਹਾ ਕਿ ਅਸੀਂ ਹਿਊਮੈਨਿਟੀ ਦੀ ਗੱਲ ਕਰਾਂਗੇ, ਜ਼ੁਲਮ ਦੇ ਖਿਲਾਫ ਖੜਾਂਗੇ। ਜੇ ਤੁਸੀਂ ਉਸ ਸਾਰੇ ਵੀਡੀਓ ਨੂੰ ਲਾਈਵ ਦੇਖਿਆ ਹੋਵੇ ਜਿਹਦੇ ਵੀ, ਉਹ ਦੇਖੇਗਾ ਕਿ ਨਿਸ਼ਾਨ ਸਾਹਿਬ ਚੜਾਉਣ ਤੋਂ ਬਾਅਦ ਥੱਲੇ ਉਸੇ ਅਰੀਨਾ ਦੇ ਵਿੱਚ, ਉਸੇ ਜੰਗਲੇ ਦੇ ਆਸ-ਪਾਸ ਉੱਥੇ ਤਿਰੰਗਾ ਝੰਡਾ ਵੀ ਲਾਇਆ ਗਿਆ। ਉੱਥੇ ਇੱਕ ਲਾਲ ਝੰਡਾ ਕਾਮਰੇਡੀ ਜਿਹੜਾ CPI ਮਾਰਕਸਵਾਦੀ ਸੀਗਾ, ਦਾਤੀ ਸਿੱਟੇ ਵਾਲਾ, ਉਹ ਵੀ ਲਾਇਆ ਗਿਆ ਤੇ ਉੱਥੇ ਕਿਸਾਨ ਏਕਤਾ ਦਾ ਝੰਡਾ ਵੀ ਲਾਇਆ ਗਿਆ। ਮਤਲਬ ਕਿਸੇ ਨੇ ਇਹ ਨਹੀਂ ਕਿਹਾ ਕਿ ਇਹ ਝੰਡਾ ਨਹੀਂ ਲਾਉਣਾ, ਸਿਰਫ ਹਾਂ ਉੱਤੇ ਚੜੇ ਸੀਗੇ ਉਹਨਾਂ ਕੋਲ ਜਿਹੜੀ ਥਾਂ ਸੀ, 2 ਉੱਥੇ ਕਲੈਂਪ ਲੱਗੇ ਸੀ, ਇੱਕ ਪਾਸੇ ਇੱਕ ਝੰਡਾ ਹੋ ਗਿਆ, ਇੱਕ ਪਾਸੇ ਦੂਜਾ। ਔਰ ਆਮ ਤੌਰ ਤੇ ਦੇਖਿਆ ਜਾਵੇ ਤਾਂ ਕਿ ਆਪਾਂ ਨਿਸ਼ਾਨ ਸਾਹਿਬ ਦੇ ਨਾਲ ਕੋਈ ਹੋਰ ਝੰਡਾ ਨਹੀਂ ਲਾਉਂਦੇ, ਪਰ ਸਿੱਖਾਂ ਦੀ ਜਾਂ ਉਸ ਪੰਥਕ ਹਜੂਮ ਦੀ ਇਹ ਉਦਾਰਤਾ ਦੇਖੋ ਕਿ ਉਹਨਾਂ ਨੇ ਉੱਥੇ ਨਿਸ਼ਾਨ ਸਾਹਿਬ ਤੋਂ ਲਾਇਆ ਕਲੈਂਪ ਦੇ ਇੱਕ ਪਾਸੇ, ਕਲੈਂਪ ਦੇ ਦੂਜੇ ਪਾਸੇ ਕਿਸਾਨ ਮਜ਼ਦੂਰ ਏਕਤਾ ਦਾ ਝੰਡਾ ਵੀ ਲਾਇਆ, ਜਿਹੜਾ ਕਿ ਇਨਕਲੂਸਿਵਨੈਸ ਦੀ ਗੱਲ ਕਰਦਾ ਕਿ ਅਸੀਂ ਓਪਨ ਆ, ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੇ ਬੰਦੇ ਆ। ਸੋ ਨੈਸ਼ਨਲ ਮੀਡੀਆ ਭਾਵੇਂ ਸਾਨੂੰ ਸੈਪਰੇਟ ਕਹੇ ਜਾਂ ਕੁਝ ਵੀ ਕਹੇ, ਪਰ ਉਹ ਮੈਸੇਜ ਜਿਹੜਾ ਉਹ ਬ੍ਰੌਡਕਾਸਟ ਹੋ ਰਿਹਾ ਉੱਥੋਂ, ਉਹ ਕਹਿੰਦਾ ਕਿ ਅਸੀਂ ਤਿਰੰਗੇ ਦੇ ਨਾਲ ਆ, ਅਸੀਂ ਪੰਥ ਦੀ ਗੱਲ ਕਰਾਂਗੇ, ਅਸੀਂ ਮਨੁੱਖਤਾ ਦੀ ਗੱਲ ਕਰਾਂਗੇ, ਅਸੀਂ ਸਭੇ ਸਾਂਝੀਵਾਲ, ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਉਹ ਦੀ ਗੱਲ ਕਰਾਂਗੇ। ਪਰ ਦੇ ਨਾਲ ਦੀ ਨਾਲ ਕਿਸਾਨ ਮਜ਼ਦੂਰ ਏਕਤਾ ਦਾ ਝੰਡਾ ਲੱਗਣ ਕੇ ਇਹ ਦੱਸਣ ਦੀ ਗੱਲ ਆ ਕਿ ਅਸੀਂ ਇੱਥੇ ਕਿਸਾਨ ਸੰਘਰਸ਼ ਲਈ ਆਏ ਆ, ਉਹ ਮੈਸੇਜ ਦੇਣਾ ਆ। ਸੋ ਸਰਕਾਰ ਨੂੰ ਬੜਾ ਸਟਰੋਂਗਲੀ ਇੱਕ ਬ੍ਰੌਡਕਾਸਟ ਕੀਤਾ ਗਿਆ ਮੈਸੇਜ ਕਿ ਅਸੀਂ ਇੱਥੇ ਆਪਣੀ ਮੰਗ ਰੱਖਣ ਆਏ ਆ, ਜੇ ਤੁਸੀਂ ਨਹੀਂ ਸੁਣੋਗੇ ਤਾਂ ਅਸੀਂ ਸੁਣਾਉਣ ਤੁਹਾਡੇ ਕੋਲ ਚੱਲ ਕੇ ਆਵਾਂਗੇ, ਰੋਕੋਗੇ। ਹਾਲਾਂਕਿ ਪੁਲਿਸ ਪਹਿਲਾਂ ਰਸਤਾ ਦੇ ਕੇ ਮੁੱਕਰ ਗਈ, ਮੰਨ ਕੇ ਮੁੱਕਰ ਗਈ। ਸੋ ਜਨਤਾ ਨੂੰ ਤੁਸੀਂ ਰੋਕੋਗੇ ਤਾਂ ਉਹਨਾਂ ਨੇ ਕੋਈ ਨਾ ਕੋਈ ਰਸਤਾ ਤਾਂ ਲੱਭਣਾ ਹੀ ਆ। ਸੋ ਇਹ ਇੱਕ ਤਰ੍ਹਾਂ ਦਾ ਮੈਸੇਜ ਆ ਕਿ ਤੁਸੀਂ ਨਹੀਂ ਸੁਣੋਗੇ ਤਾਂ ਅਸੀਂ ਸੁਣਾਵਾਂਗੇ। ਆਈ ਥਿੰਕ ਭਗਤ ਸਿੰਘ ਨੂੰ ਜੇ ਮੈਂ ਕੋਟ ਕਰਾਂ ਤਾਂ ਭਗਤ ਸਿੰਘ ਨੇ ਵੀ ਇਹੀ ਕਿਹਾ ਸੀਗਾ ਕਿ ਜਦੋਂ ਬੋਲੇ ਕੰਨਾਂ ਨੂੰ ਆਵਾਜ਼ ਸੁਣਾਉਣੀ ਹੋਵੇ ਤਾਂ ਥੋੜੀ ਆਵਾਜ਼ ਉੱਚੀ ਕਰਨੀ ਪੈਂਦੀ ਆ। ਸੋ ਸਾਨੂੰ ਕੋਈ ਦੇਖ ਨਹੀਂ ਰਿਹਾ ਸੀ, ਅਸੀਂ ਉਸ ਬ੍ਰੌਡਕਾਸਟਿੰਗ ਉਸ ਲੈਵਲ ਤੇ ਜਾ ਕੇ ਆਪਣੇ ਆਪ ਨੂੰ ਦਿਖਾਇਆ ਕਿ ਅਸੀਂ ਕੈਪੇਬਲ ਹੈਗੇ ਆ। ਜੋ ਅਸੀਂ ਮੰਗ ਲੈ ਕੇ ਆਏ ਆ ਉਹ ਬੜੀ ਗੰਭੀਰ ਮੰਗ ਲੈ ਕੇ ਆਏ ਆ। ਜੇ ਤੁਸੀਂ ਨਹੀਂ ਸੁਣੋਗੇ ਤਾਂ ਅਸੀਂ ਸੁਣਾਉਣ ਦੇ ਹੋਰ ਚੈਨਲ ਲੱਭਾਂਗੇ। ਸੋ ਬਿਹਤਰ ਹੈ ਕਿ ਤੁਸੀਂ ਛੇਤੀ ਸਾਡੀ ਗੱਲ ਸੁਣ ਲਓ, ਮੰਨ ਲਓ, ਤਾਂ ਕਿ ਅਸੀਂ ਵੀ ਘਰਾਂ ਨੂੰ ਜਾਈਏ। ਜੀ ਜਸ਼ਨ ਜੀ, ਤੁਹਾਡੇ ਕੀ ਵਿਚਾਰ? ਜੀ ਬਿਲਕੁਲ ਬਾਈ। ਸੋ ਆਪਣੇ ਤੇ ਜਿਹੜੀ ਮੇਨ ਗੱਲ ਆ ਨਾ, ਸਰਬੱਤ ਦੇ ਭਲੇ ਦੀ ਗੱਲ ਆ। ਸੋ ਜਦੋਂ ਕੋਈ ਵੀ ਗੱਲ ਆਉਂਦੀ ਹੈ, ਜਦੋਂ ਅਸੀਂ ਉਹਨੂੰ ਸਰਬੱਤ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਸਾਰਾ ਕੁਝ ਜਿਹੜਾ ਠੀਕ ਆ ਉਹ ਆਪੇ ਹੀ ਹੋ ਜਾਂਦਾ। ਤੇ ਇਸ ਮੌਕੇ ਉੱਤੇ ਕਿਉਂਕਿ ਬੜਾ ਸੈਂਸਿਟਿਵ ਮੋਡ ਆ, ਜਿਹੜਾ ਆਪਣਾ ਮੋਰਚਾ ਉਹ ਬੜੇ ਪੀਕ ਤੇ ਗਿਆ ਹੋਇਆ, ਤਾਂ ਇਸ ਮੌਕੇ ਦੇ ਉੱਤੇ ਸਾਨੂੰ ਗਰੁੱਪਿਜ਼ਮ ਕਰਨ ਦੀ ਬਜਾਏ, ਅਲੱਗ-ਅਲੱਗ ਸਮੂਹਾਂ ਦੇ ਵਿੱਚ ਬੰਦੇ ਵੰਡਣ ਦੀ ਬਜਾਏ ਕਿ ਇਹ ਤਾਂ ਇਸ ਪਾਰਟੀ ਦਾ ਜਾਂ ਇਸ ਜਥੇਬੰਦੀ ਦਾ ਜਾਂ ਇਹਨਾਂ ਦੀ ਤਾਂ ਇਹ ਮੰਸ਼ ਆ, ਸਾਨੂੰ ਸਾਰਿਆਂ ਨੂੰ ਕਲੈਕਟਿਵ ਹੋਣਾ ਚਾਹੀਦਾ। ਕੋਈ ਵੀ ਜੋ ਉੱਥੇ ਗਰਾਊਂਡ ਤੇ ਨੇ ਉਹਨਾਂ ਵਿੱਚ ਵੀ ਜਿਹੜੀ ਕਨਵਰਸੇਸ਼ਨਸ ਨੇ ਉਹ ਸਰਬੱਤ ਦੀਆਂ, ਉਹ ਇਕੱਠ ਦੀਆਂ, ਇਕੱਠੇ ਹੋਣ ਦੀਆਂ ਹੋਣੀਆਂ ਚਾਹੀਦੀਆਂ ਨੇ। ਤੇ ਆਨਲਾਈਨ ਵੀ, ਕਿਉਂਕਿ ਕੱਲ੍ਹ ਜਿਹੜੀ ਚੀਜ਼ ਦੇਖੀ ਕਿ ਜੋ ਉੱਥੇ ਹੋਇਆ ਉਹ ਹੋਇਆ, ਬਟ ਉਸ ਤੋਂ ਬਾਅਦ ਜੋ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਆਪਣੇ ਲੋਕਾਂ ਨੇ ਕੀਤਾ ਉਹ ਬੜਾ ਮੰਦਭਾਗਾ ਸੀ। ਸੋ ਉਸ ਚੀਜ਼ ਨੂੰ ਸਾਨੂੰ ਬੜਾ ਵਿਚਾਰਨ ਦੀ ਲੋੜ ਹੈ ਕਿ ਜਿਹੜੀ ਵੀ ਅਸੀਂ ਇਨਫੋਰਮੇਸ਼ਨ ਆਊਟ ਕਰਦੇ ਹਾਂ, ਜਿਹੜੀ ਵੀ ਅਸੀਂ ਗੱਲਬਾਤ ਕਰਦੇ ਹਾਂ, ਬੜੀ ਪੋਜ਼ੀਟਿਵ ਹੋਵੇ ਤੇ ਬੜੀ ਜੋੜਨ ਵਾਲੀ ਹੋਵੇ। ਕਿਉਂਕਿ ਜਿਹੜੀ ਵੀ ਗੱਲ ਸੋਸ਼ਲ ਮੀਡੀਆ ਤੇ ਤੁਰਦੀ ਹੈ ਉਹ ਉੱਥੇ ਜਥੇਬੰਦੀਆਂ ਤੱਕ ਵੀ ਪਹੁੰਚਦੀ ਹੈ, ਉੱਥੇ ਆਗੂਆਂ ਤੱਕ ਵੀ ਪਹੁੰਚਦੀ ਹੈ। ਤੇ ਜਿਹੜੀ ਮੈਂ ਕੱਲ ਸ਼ਾਮ ਦੀ ਇੱਕ ਗੱਲ ਦੇਖ ਰਿਹਾ ਉਹ ਇਹੀ ਹੈ ਕਿ ਜੋ ਵੀ ਕੱਲ ਹੋਇਆ, ਜੋ 2 ਧਿਰਾਂ ਦਿਖੀਆਂ ਜੋ ਨਹੀਂ ਦਿਖਣੀਆਂ ਚਾਹੀਦੀਆਂ ਸੀ, ਉਹਦੇ ਵਿੱਚ ਇੱਕ ਕਮਿਊਨੀਕੇਸ਼ਨ ਗੈਪ ਸੀ, ਜੋ ਕਿ ਕਾਫੀ ਲੰਬੇ ਟਾਈਮ ਤੋਂ ਜਿਹੜੀ ਇਹਦੀ ਗੱਲਬਾਤ ਆ ਉਹ ਚੱਲ ਰਹੀ ਸੀ ਕਿ ਸਾਰਿਆਂ ਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ, ਸਾਰਿਆਂ ਨੂੰ ਗੱਲਬਾਤ ਆ ਜਿਹੜੀ ਉਹ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਅੱਜ ਸਵੇਰੇ ਸਰਦਾਰ ਰਵੀ ਸਿੰਘ ਖਾਲਸਾ ਦਾ ਲਾਈਵ ਵੀ ਦੇਖੋ ਤਾਂ ਉਹਨਾਂ ਨੇ ਵੀ ਇਹੀ ਗੱਲ ਆਖੀ ਹੈ ਕਿ ਹਲੇ ਵੀ ਵੇਲਾ ਸਾਨੂੰ ਸਾਰਿਆਂ ਨੂੰ ਇਹ ਕਹਿਣ ਦੀ ਬਜਾਏ ਕਿ ਇਹਦੀ ਜ਼ਿੰਮੇਵਾਰੀ ਸੀ ਜਾਂ ਇਹਨਾਂ ਦੀ ਗਲਤੀ ਸੀ, ਸਾਨੂੰ ਇਹ ਕਹਿਣਾ ਚਾਹੀਦਾ ਕਿ ਜੋ ਹੋ ਗਿਆ ਉਹ ਹੋ ਗਿਆ। ਜੋ ਹੁਕਮ ਦੇ ਅਨੁਸਾਰ ਜੋ ਆਪਾਂ ਜੋ ਕਹਿ ਰਹੇ ਹਾਂ ਕਿ ਜੋ ਸਾਰਾ ਵਰਤਾਰਾ ਕੁਦਰਤ ਦੇ ਹੇਠਾਂ ਵਾਪਰ ਰਿਹਾ, ਕੁਦਰਤ ਦੀ ਮਰਜ਼ੀ ਨਾਲ ਵਾਪਰ ਰਿਹਾ, ਤਾਂ ਜੋ ਹੋ ਗਿਆ ਉਹ ਹੋ ਗਿਆ। ਬਟ ਅੱਗੇ ਦੇ ਲਈ ਅਸੀਂ ਕੀ ਕਰ ਸਕਦੇ ਹਾਂ? ਸਾਨੂੰ ਇਹ ਕਰਨਾ ਚਾਹੀਦਾ ਕਿ ਧਿਰਾਂ ਬਣਾਉਣ ਦੀ ਬਜਾਏ ਸਾਡੀ ਜਿਹੜੀ ਕਨਵਰਸੇਸ਼ਨ ਹੈ, ਚਾਹੇ ਆਨਲਾਈਨ ਹੋਵੇ, ਚਾਹੇ ਅਸੀਂ ਕਿਸੇ ਨੂੰ ਮਿਲ ਕੇ ਕਰਦੇ ਹਾਂ, ਉਹੀ ਹੋਵੇ ਕਿ ਸਾਰਿਆਂ ਨੂੰ ਜੋੜਿਆ ਕਿਵੇਂ ਜਾ ਸਕਦਾ। ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਇਹੀ ਹੋਣੀਆਂ ਚਾਹੀਦੀਆਂ। ਤੇ ਜਦੋਂ ਤੱਕ ਸਾਡੀ ਲੋਇਲਟੀ, ਜਿਵੇਂ ਬਾਈ ਨੇ ਗੱਲ ਕੀਤੀ, ਸਰਬੱਤ ਦੇ ਨਾਲ ਰਹੂਗੀ, ਪੰਜਾਬ ਨਾਲ ਰਹੂਗੀ, ਜਿੱਤ ਸਾਡੀ ਪੱਕੀ ਹੈ।
ਜੀ ਬਾਈ। ਜੀ ਮਿਹਰਬਾਨੀ, ਥੈਂਕ ਯੂ ਜੀ। ਸੋ ਸਰੋਤਿਆਂ ਦੇ ਨਾਲ ਹੀ ਸਮਾਂ ਹੋ ਗਿਆ ਅੱਜ ਦੇ ਟਾਕ ਸ਼ੋਅ ਦਾ। ਇੱਥੇ ਅਸੀਂ ਸਮਾਪਤੀ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਅਰਵਿੰਦਰ ਸਿੰਘ ਹੁਣਾਂ ਦਾ, ਜਿਹੜੇ ਕਿ ਸਾਡੇ ਨਾਲ ਜੁੜੇ ਬ੍ਰਿਟਿਸ਼ ਕੋਲੰਬੀਆ ਕੈਨੇਡਾ ਤੋਂ ਐਕੈਡੈਮਿਕ ਨੇ। ਸਰਦਾਰ ਅਮਨਦੀਪ ਸਿੰਘ ਹੋਣੀ, ਜਿਹੜੇ ਕਿ ਪੰਜਾਬੀ ਭਾਸ਼ਾ ਵਿਗਿਆਨੀ ਨੇ, ਇਹ ਵੀ ਬ੍ਰਿਟਿਸ਼ ਕੋਲੰਬੀਆ ਤੋਂ। ਤੇ ਤੀਸਰੇ ਸਾਡੇ ਗੈਸਟ ਸਰਦਾਰ ਜਸ਼ਨਦੀਪ ਸਿੰਘ ਵੀ ਬ੍ਰਿਟਿਸ਼ ਕੋਲੰਬੀਆ ਤੋਂ, ਜਿਹੜੇ ਕਿ ਵਿਦਿਆਰਥੀ ਆਗੂ ਨੇ, ਐਕਟਿਵਿਸਟ ਵੀ ਨੇ। ਸੋ ਬਹੁਤ ਬਹੁਤ ਮਿਹਰਬਾਨੀ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢਣ ਦੇ ਲਈ ਤੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਨਾਲ ਸਾਂਝ ਪਾਉਣ ਦੇ ਲਈ। ਇਹਦੇ ਨਾਲ ਹੀ ਸਾਡੇ ਸਾਰੇ ਗੈਸਟ ਨੂੰ ਤੇ ਮੈਨੂੰ ਯਾਨੀ ਕਿ ਹਰਵਿੰਦਰ ਸਿੰਘ ਕੰਗ ਨੂੰ ਇਜਾਜ਼ਤ ਦਿਓ। ਜਿਉਂਦੇ ਵਾਸਤੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ।